ਮਹਿਰਾ ਸਾਡੀ ਵਾਲਦਾ ਨੇ ਸਾਨੂੰ ਨਵਾਇਆ ਧਵਾਇਆ, ਕੱਪੜੇ ਚੰਗੇ ਪਾਏ, ਸੁਰਮਾ ਸਰਮਾ ਪਾ ਕੇ ਸਾਨੂੰ ਟੋਰ ਦਿੱਤਾ। ਅਸੀਂ ਜਨਾਬ ਢਡੌਰੀਆਂ ਤੁਰੇ ਹਾਂ ਅਤੇ ਪਹਿਲਾ ਸਾਡਾ ਪੜਾਅ ਹੋਇਆ ਜਨਾਬ ਪਿੰਡ ਸੀਗਾ ਕਪੂਰਪੁਰ ਪਿੰਡ ਜੀ। ਇੱਕ ਟੋਆ ਪੁੱਟਿਆ ਗਿਆ, ਉਹ ਟੋਏ ਜਿਹੜੇ ਪੁੱਟ ਕੇ ਉਹਦੇ ਉੱਤੇ ਛਾਪੇ ਪਾ ਕੇ ਸਰਕੰਡਾ ਪਾ ਕੇ ਤਾਂ ਉਹ ਟੋਏ ਦੇ ਵਿੱਚ ਸਾਨੂੰ ਦੇ ਦਿੱਤਾ ਗਿਆ, ਕਿਉਂਕਿ ਦੱਸਿਆ ਗਿਆ ਸੀ ਕਿ ਅੱਜ ਇਸ ਕਾਫਲੇ ਦੇ ਉੱਤੇ ਵੀ ਹਮਲਾ ਹੋਣਾ ਹੈ। ਦਿਨ ਉਸ ਪਾਣੀ ਦੇ ਵਿੱਚ ਮਤਲਬ ਹੈ ਕਿ ਡੁੱਬਿਆ ਰਿਹਾ 5 ਦਿਨ। ਸਿਰਫ ਮੇਰਾ ਗਾਟਾ ਬਾਹਰ ਸੀ, ਬਾਕੀ ਸਾਰਾ ਜਿਸਮ ਜਿਹੜਾ ਸੀ ਮੇਰਾ ਅੰਦਰ ਸੀ, ਪਾਣੀ ਦੇ ਵਿੱਚ ਸੀ। ਮੈਨੂੰ ਚਿੱਟੇ ਜਿਹੇ ਕੀੜੇ ਜਿਹੜੇ ਸੀ ਨਾ, ਉਹ ਮਤਲਬ ਹੈ ਕਿ ਪੈ ਗਏ ਉੱਥੇ, ਚਿੰਬੜ ਗਏ ਉੱਥੇ ਕੀੜੇ। ਸਿਰ 'ਚ ਹੱਥ ਮਾਰੀ ਦਾ, ਫਿਰਦਾ ਤੁਰਦਾ ਉੱਥੋਂ ਮਿਰਚਾਂ ਦੇ ਬੂਟਿਆਂ ਤੋਂ ਚੰਦ ਮਿਰਚਾਂ ਤੋੜ ਕੇ ਲਿਆਇਆ ਹਰੀਆਂ। ਮੈਨੂੰ ਯਾਦ ਆ ਮੇਰੀ ਵਾਲਦਾ ਨੇ ਆਪਣੇ ਨੋਹਾਂ ਦੇ ਨਾਲ ਤੋੜ ਤਾੜ ਕੇ ਸਾਡੀਆਂ ਰੋਟੀਆਂ 'ਤੇ ਸੁੱਟ ਦਿੱਤੀਆਂ। ਤੋ ਇੰਝ ਹੀ ਸੀ ਜਿਵੇਂ ਅਸੀਂ ਮਤੰਜਣ ਖਾ ਰਹੇ ਹਾਂ, ਪਹਿਲੀ ਵਾਰੀ ਸਵਾਦ ਦੀ ਰੋਟੀ ਖਾਧੀ। ਹੁਸ਼ਿਆਰਪੁਰ ਵਾਲੇ ਸਾਡੇ ਮਾਮੇ ਦੱਸਦੇ ਆ ਕਿ ਉਹ ਰੋਂਦੇ ਸੀ, ਉਹਨਾਂ ਦੀਆਂ ਔਰਤਾਂ ਵੀ ਅਤੇ ਮਰਦ ਇਹਨਾਂ ਜੱਫੀਆਂ ਪਾ ਪਾ ਕੇ ਚੀਖਾਂ ਮਾਰ ਮਾਰ ਕੇ ਮਤਲਬ ਹੈ ਰੋਂਦੇ ਸੀ ਕਿ ਲਓ ਜੀ ਹੁਣ ਅਸੀਂ ਵਿਛੜ ਚੱਲੇ ਹਾਂ, ਪਤਾ ਨਹੀਂ ਦੁਬਾਰਾ ਮੁਲਾਕਾਤ ਹੋਣੀ ਹੈ ਕਿ ਨਹੀਂ ਹੋਣੀ। ਸਾਡੇ ਜਿਹੜੇ ਰਾਹ ਦੇ ਵਿੱਚ ਮਰੇ ਸੀ ਜੀ 14 ਅਫਰਾਦੇ ਖਾਨਾ, ਔਰ ਮੇਰੇ ਵਾਲਦ ਸਾਹਿਬ ਮੇਰੇ ਦਾਦਾ ਜੀ ਉੱਥੇ ਮਰ ਗਏ। ਅੱਜ ਮੇਰੇ ਦਾਦਾ ਜੀ ਮਰੇ ਆ, 1-2 ਦਿਨ ਛੱਡ ਕੇ ਮੇਰਾ ਤਾਇਆ ਸੀ ਬੇ ਔਲਾਦ, ਉਹ ਮਰ ਗਿਆ। ਫਿਰ ਇੱਕ ਮੇਰਾ ਚਾਚਾ ਸੀ, ਉਹ ਮਰ ਗਿਆ। ਫਿਰ ਇੱਕ ਮੇਰੀ ਫੁੱਫੀ ਸੀ, ਉਹ ਮਰ ਗਈ। ਇੱਕ ਮੇਰਾ ਫੁੱਫੜ ਸੀ, ਉਹ ਵਿਚਾਰਾ ਪਾਣੀ ਤੋਂ ਡਰਦਾ ਚੜ੍ਹਿਆ, ਜਿਹੜਾ ਟੈਲੀਫੋਨ ਦਾ ਨਹੀਂ ਹੁੰਦਾ ਆਪਣਾ ਖੰਭਾ, ਉਹ ਖੰਭੇ 'ਤੇ ਚੜ੍ਹਿਆ, ਥੱਲੇ ਸੱਪ ਚੜ੍ਹਿਆ, ਸੱਪ ਉਹਨੂੰ ਲੜਿਆ, ਉਹ ਵਿਚਾਰਾ ਉੱਤੋਂ ਡਿੱਗ ਕੇ ਤਾਂ ਮਰ ਗਿਆ ਵਿਚਾਰਾ ਉੱਥੇ। ਉਹਦਾ ਪਤਾ ਹੀ ਨਹੀਂ ਸਾਨੂੰ ਕਿੱਧਰ ਗਿਆ ਕਿੱਧਰ ਨਹੀਂ। ਯਾਦ ਆ ਮੈਂ ਸਮਝਦਾਰ ਸੀ, ਅਸੀਂ ਆ ਰਹੇ ਸੀ ਅਤੇ ਇੱਕ ਬਾਬਾ ਜਿਹਾ ਬੁੱਢਾ ਜਿਹਾ ਬਾਬਾ ਸੀ ਅਤੇ ਜ਼ਿੰਦਾ ਸੀ ਵਿਚਾਰਾ, ਅਤੇ ਉਹਨੂੰ ਕੁੱਤੇ ਖਾ ਰਹੇ ਸੀ। ਉਹ ਇਸ ਤਰ੍ਹਾਂ ਬਿਲਕੁਲ ਨਕਾਹਤ ਦੇ ਨਾਲ ਹੱਥਾਂ 'ਚ ਮਾਰਦੇ ਸੀ ਕੁੱਤੇ। ਤਾਂ ਅੱਬਾ ਜੀ ਨੇ ਕੁੱਤੇ ਨੂੰ ਮਾਰਿਆ ਰੋੜਾ, ਅਤੇ ਕੁੱਤਾ ਅੱਗਿਓਂ ਜਨਾਬ ਇਹਨਾਂ ਨੂੰ ਪੈ ਗਿਆ, ਘੂਰਿਆ ਉਸਨੇ। ਇੰਨੇ ਕੁੱਤੇ ਵਹਿਸ਼ੀ ਹੋਏ ਸੀ, ਉਹ ਵਿਚਾਰਾ ਜ਼ਿੰਦਾ ਸੀ। ਉਹਨੂੰ ਕੁੱਤੇ ਜਿਹੜੇ ਔਰ ਡੰਗਰ ਮਰੇ ਪਏ ਸੀ, ਲਾਸ਼ਾਂ ਪਈਆਂ ਸੀ, ਬੁਰਾ ਹਾਲ। ਅਤੇ ਬੌਂਕੇ ਦਿਹਾੜੇ ਟੋਟਲ ਅੱਬਾ ਜੀ ਕੋਲ ਉਸ ਵਕਤ ਬਹੁਤ ਬੜੀ ਰਕਮ ਸੀ, ਸਿਰਫ 1800 ਫਿਰ ਵੀ ਰਹਿ ਗਿਆ ਸੀ। ਲੇਕਿਨ ਮੇਰੀ ਵਾਲਦਾ ਦਾ ਜ਼ੇਵਰ ਬਹੁਤ ਸੀ, ਕਿਉਂਕਿ ਮੇਰੇ ਵਾਲਦ ਸਾਹਿਬ ਮੇਰੇ ਦਾਦੇ ਨੇ ਪਹਿਲੀ ਸ਼ਾਦੀ ਜਿਹੜੀ ਕੀਤੀ ਸੀ ਉਹ ਮੇਰੇ ਬਾਪ ਦੀ ਕੀਤੀ ਸੀ। ਉਹਨੇ ਆਪਣੀ ਨੂੰਹ ਨੂੰ ਨਾ ਮਤਲਬ ਜ਼ੇਵਰ ਸੋਨਾ ਬਹੁਤ ਪਾਇਆ ਸੀ, ਸੌਖਾ ਸੀ। ਅਤੇ ਇਸ ਵਾਸਤੇ ਉਹ ਫਿਰ ਜ਼ੇਵਰ ਅਸੀਂ ਵੇਚ ਕੇ ਖਾਂਦੇ ਰਹੇ 2 ਸਾਲ ਤੱਕ। ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਲਾਇਲਪੁਰ ਫੈਸਲਾਬਾਦ ਦੇ ਵਿੱਚ, ਜਿੱਥੇ ਸਾਡੀ ਬਜ਼ੁਰਗਾਂ ਨਾਲ ਮੁਲਾਕਾਤ ਆ, ਜਿਹੜੇ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਉੱਠ ਕੇ ਆਏ ਜੀ। ਇਹਨਾਂ ਦਾ ਨਾਂ ਹੈ ਜੀ ਅਬਦੁਲ ਹੱਕ ਸਈ ਸਾਹਿਬ। ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਇਹਨਾਂ ਕੋਲ ਸਾਰਾ ਪੁੱਛਦੇ ਹਾਂ ਜੀ ਕਿ ਜਦੋਂ ਇਹ 1947 ਦਾ ਉਜਾੜਾ ਪਿਆ ਉਦੋਂ ਇਹਨਾਂ ਦੀ ਉਮਰ ਕਿੰਨੀ ਸੀਗੀ, ਇਹਨਾਂ ਦੀ ਤਹਿਸੀਲ ਜ਼ਿਲ੍ਹਾ ਔਰ ਪਿੰਡ ਕਿਹੜੇ ਸੀ। ਅਸਲਾਮ ਵਾਲੇਕਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਅੱਲਾ ਦਾ ਕਰਮ, ਸ਼ੁਕਰ ਹੈ ਉਹਦੀ ਜ਼ਾਤ ਦਾ। ਤੁਹਾਡਾ ਨਾਂ ਤਾਂ ਹੈ ਜੀ ਅਬਦੁਲ ਹੱਕ ਸਈ ਸਾਹਿਬ, ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀ? ਚੌਧਰੀ ਜਮਾਲੁਦੀਨ ਜੀ। ਦਾਦਾ ਜੀ ਦਾ ਨਾਮ ਦਾ ਪਤਾ? ਹਾਕਮ ਅਲੀ ਜੀ। ਅੱਛਾ, ਹਾਂਜੀ। ਆਪਣੀ ਬਰਾਦਰੀ ਗੁੱਜਰ ਹੈ, ਤੇ ਗੋਤ ਕਿਹੜੀ ਹੈ ਜੀ? ਗੁੱਜਰ ਹੈ ਜੀ ਸਾਡੀ, ਸਾਡੇ ਬਜਾੜ ਹਾਂ ਜੀ ਅਸੀਂ, ਗੁੱਜਰ ਬਜਾੜ। ਠੀਕ ਹੈ ਜੀ। ਹਾਂਜੀ, ਬਜਾੜ ਗੁੱਜਰ। ਕਿੰਨੀ ਕੁ ਉਮਰ ਸੀ ਆਪਣੀ ਉਦੋਂ? ਮੇਰੀ ਉਦੋਂ ਉਮਰ ਸੀ 10 ਸਾਲ ਜੀ। 10 ਸਾਲ ਸੀ, ਮੈਂ ਦੂਸਰੀ ਜਮਾਤ ਪੜ੍ਹਦਾ ਸੀ। ਅੱਛਾ। ਈਸ਼ਰਵਾਲ ਪਿੰਡ ਸੀ ਸਿੱਖਾਂ ਦਾ, ਅੱਛਾ ਜੀ। ਉੱਥੇ ਅਸੀਂ ਢਡੌਰੀ ਮੇਰੇ ਪਿੰਡ ਦਾ ਨਾਂ ਆ। ਅਸੀਂ ਢਡੌਰੀ ਤੋਂ ਈਸ਼ਰਵਾਲ ਜਾਈਦਾ ਸੀ ਪੜ੍ਹਨ ਵਾਸਤੇ। ਅਤੇ ਸਾਡਾ ਜਿਹੜਾ ਪਿੰਡ ਸੀ ਨਾ ਜੀ, ਉਹਦੇ 2 ਹਿੱਸੇ ਸਨ। ਇੱਕ ਹਿੱਸੇ ਦੇ ਵਿੱਚ ਮਤਲਬ ਰੇਤਲਾ ਇਲਾਕਾ ਸੀ, ਅਤੇ ਦੂਜਾ ਜਿਹੜਾ ਹਿੱਸਾ ਸੀ ਉਹ ਪੱਕਾ ਇਲਾਕਾ ਸੀ। ਦੂਸਰੇ ਹਿੱਸੇ 'ਚ ਮੱਕੀ ਅਤੇ ਕਣਕ ਵਗੈਰਾ ਜਿਹੜੀ ਹੁੰਦੀ ਸੀ। ਜਿਹੜਾ ਰੇਤਲਾ ਇਲਾਕਾ ਸੀ ਉਧਰ ਮੋਠ ਮਾਸ਼। ਜਲੰਧਰ ਵਾਲਿਆਂ ਨੇ ਰਿਸਰਚ ਕੀਤੀ ਸੀ ਅਤੇ ਇੱਕ ਨਵਾਂ ਬੀਜ ਕੱਢਿਆ ਸੀ ਮੂੰਗਫਲੀ ਦਾ, ਅਤੇ ਉਹਨਾਂ ਨੇ ਬੜਾ ਮਤਲਬ ਉਹਦੀ ਐਡਵਰਟਾਈਜ਼ਮੈਂਟ ਕੀਤੀ ਸੀ। ਅਤੇ ਫਿਰ ਲੋਕ ਜਿਹੜੇ ਸਨ ਨਾ ਮੂੰਗਫਲੀ ਬਹੁਤ ਬੀਜਦੇ ਸੀ। ਜਿਸ ਸਾਲ ਅਸੀਂ ਉਜੜੇ ਹਾਂ ਜੀ, ਉਸ ਸਾਲ 250 ਮਣ ਸੀ ਮੂੰਗਫਲੀ ਸਾਡੀ। ਮੇਰੇ ਦਾਦੇ ਦੀ 4 ਕਨਾਲ ਦੀ ਹਵੇਲੀ ਸੀ, ਪਿੰਡ ਦੇ ਸੈਂਟਰ ਦੇ ਵਿੱਚ ਉਹਦੀ ਹਵੇਲੀ ਸੀ, ਔਰ ਹਵੇਲੀ ਦੇ ਅੱਗੇ ਉਸਨੇ ਖੂਹ ਲਵਾਇਆ ਸੀ।
ਜਿੱਥੋਂ ਸਾਰੇ ਪਿੰਡ ਦੇ ਲੋਕ ਜਿਹੜੇ ਸੀ ਉਹ ਪਾਣੀ ਭਰਦੇ ਸੀ। ਤੇ ਇਹ ਮੂੰਗਫਲੀ ਪੁੱਟ ਕੇ ਤਾਂ ਅਸੀਂ ਸਾਰੀ ਹਵੇਲੀ 'ਚ ਲਿਆ ਕੇ ਰੱਖੀ ਹੋਈ ਸੀ, ਤੇ ਲੇਕਿਨ ਹਾਲੇ ਅਸੀਂ ਤੋੜ ਨਹੀਂ ਸੀ ਸਕੇ, ਮਤਲਬ ਲੇਕਿਨ ਬਹੁਤ ਜ਼ਿਆਦਾ ਸੀ, ਕਿਉਂਕਿ 4 ਕਨਾਲ ਦੀ ਹਵੇਲੀ ਸੀ, ਸਾਰੀ ਭਰੀ ਹੋਈ ਸੀ ਉਹ। ਤੇ ਇਹ ਇਸ ਤਰ੍ਹਾਂ ਦਾ ਉੱਥੇ ਹਿਸਾਬ ਕਿਤਾਬ ਸੀ। ਆਪਣਾ ਪਿੰਡ ਜਿਹੜਾ ਸੀਗਾ ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਇਹ ਜਿਹੜਾ ਸਾਡਾ ਪਿੰਡ ਢਡੌਰੀ ਸੀ ਨਾ, ਢਡੌਰੀ ਦੇ ਇੱਕ ਪਾਸੇ ਜੇਠਪੁਰ ਸੀ, ਜਲਪੋਤਾ ਸੀ, ਖਿਚੀਪੁਰ ਸੀ, ਨਰੰਗਪੁਰ ਸੀ, ਹਾਂਜੀ, ਤੇ ਇਹ ਈਸ਼ਰਵਾਲ ਵੀ 3-4 ਮੀਲ ਦੇ ਉੱਤੇ ਹੈਗਾ ਸੀ, ਮਹੱਦੀਪੁਰ ਵੀ ਸੀਗਾ ਜੀ। ਇਹ ਸਨ ਪਿੰਡ ਜਿਹੜੇ ਉਸ ਇਲਾਕੇ ਦੇ ਵਿੱਚ ਸੀ। ਤਹਿਸੀਲ ਕਿਹੜੀ ਪੈਂਦੀ ਸੀ? ਸਾਡੀ ਤਹਿਸੀਲ ਜਲੰਧਰ ਹੀ ਸੀ ਜੀ। ਲੇਕਿਨ ਮੇਰੇ ਖਿਆਲ ਹੁਣ ਆਦਮਪੁਰ ਆ ਤਹਿਸੀਲ ਤੁਹਾਡੀ। ਨਹੀਂ, ਹੁਣ ਆਦਮਪੁਰ ਹੋਈ ਆ। ਉਦੋਂ ਆਦਮਪੁਰ ਸਾਡਾ ਸ਼ਾਪਿੰਗ ਸੈਂਟਰ ਸੀ, 2.5 ਮੀਲ ਦੂਰ ਹੁੰਦਾ ਸੀ ਇਹ। ਔਰ ਆਦਮਪੁਰ ਜਿਹੜਾ ਸੀ, ਇੱਥੇ ਇੱਕ ਸਟੇਸ਼ਨ ਵੀ, ਰੇਲਵੇ ਸਟੇਸ਼ਨ ਵੀ ਹੁੰਦਾ ਸੀ। ਅਸੀਂ ਇਸੇ ਰੇਲਵੇ ਸਟੇਸ਼ਨ ਤੋਂ ਟ੍ਰੇਨ ਤੋਂ ਬੈਠ ਕੇ ਤੇ ਅਸੀਂ ਜਾਂਦੇ ਹੁੰਦੇ ਸੀ ਹੁਸ਼ਿਆਰਪੁਰ। ਨਾਨਕੇ ਮੇਰੇ ਹੁਸ਼ਿਆਰਪੁਰ ਸਨ। ਕਿਹੜੀ ਜਗ੍ਹਾ? ਹੁਸ਼ਿਆਰਪੁਰ ਬੱਸੀ ਦੌਲਤ ਖਾਨ ਦੀ। ਅੱਛਾ, ਬੱਸੀ ਦੌਲਤ ਖਾਨ। ਬੱਸੀ ਦੌਲਤ ਖਾਨ, ਹਾਂਜੀ, ਬੜਾ ਮਸ਼ਹੂਰ ਪਿੰਡ ਸੀ। ਉੱਥੇ ਮਤਲਬ ਗੁੱਜਰ ਤੇ ਰੌਲ ਤੇ ਪਠਾਨ, ਇਹ 3 ਮਤਲਬ ਕੌਮਾਂ, ਸਾਰੇ ਮੁਸਲਮਾਨ ਸਨ। ਤੇ ਬੜਾ ਵੱਡਾ ਪਿੰਡ ਸੀ। ਤੇ ਇਹ ਸੀ ਸਾਰਾ ਉਹ ਹੁਸ਼ਿਆਰਪੁਰ ਤੋਂ ਇਹ ਵੀ 3 ਮੀਲ ਦੂਰ ਸੀ। ਆਪਾਂ ਨੂੰ ਥਾਣਾ ਜਾਂ ਡਾਕਖਾਨਾ ਕਿਹੜਾ ਲੱਗਦਾ ਸੀ? ਥਾਣਾ ਆਦਮਪੁਰ ਹੀ ਸੀ ਤੇ ਡਾਕਖਾਨਾ ਵੀ ਆਦਮਪੁਰ ਹੀ ਸੀ, ਹਾਂਜੀ, ਕਿਉਂਕਿ ਆਦਮਪੁਰ ਸਾਡੇ ਤੋਂ ਨਜ਼ਦੀਕ ਸੀ। ਤੇ ਇਹ ਸੀ ਸਾਰਾ, ਸਾਡੀ ਸਾਰੀਆਂ ਗੇਮਾਂ ਸ਼ੇਮਾਂ ਤੇ ਸਾਰੀ ਸ਼ਾਪਿੰਗ ਸ਼ੂਪਿੰਗ ਜਿਹੜੀ ਸੀ ਨਾ, ਅਸੀਂ ਆਦਮਪੁਰ 'ਚ ਕਰਦੇ ਸਾਂ। ਆਪਾਂ ਥੋੜ੍ਹਾ ਜਿਹਾ ਪਹਿਲੇ ਰੋਸ਼ਨੀ ਪਾਣੀ ਹੈ ਜੀ ਕਿ ਢੰਡੋਰੀ ਪਿੰਡ ਦੇ ਵਿੱਚ ਕਿਹੜੇ ਆਪਣਾ ਕੌਮਾਂ ਬਰਾਦਰੀਆਂ ਬੈਠੀਆਂ ਸੀ? ਅਸਲ ਢਡੌਰੀ ਪਿੰਡ ਦੀ ਮੈਂ ਤੁਹਾਨੂੰ ਤਾਰੀਖ ਦੱਸਦਾ ਕਿ ਇੱਕ ਨਾਲ ਹੀ ਇੱਕ ਪਿੰਡ ਸੀ ਢਡੌਰ। ਢਡੌਰ ਦੇ ਵਿੱਚ 2 ਕੌਮਾਂ ਆਬਾਦ ਸਨ, ਇੱਕ ਰਾਜਪੂਤ ਸਨ ਤੇ ਇੱਕ ਗੁੱਜਰ ਸਨ। ਖੂਹ ਇੱਕੋ ਹੀ ਸੀ ਦੋਹਾਂ ਕੌਮਾਂ ਦਾ। ਤੇ ਇੱਕ ਦਿਨ ਨਾ ਮਤਲਬ ਹੈ ਕਿ ਗੁੱਜਰਾਂ ਦੀ ਕੁੜੀ ਜਿਹੜੀ ਸੀ ਉਹ ਗਈ ਸੀ ਪਾਣੀ ਭਰਨ ਵਾਸਤੇ ਖੂਹ ਦੇ ਉੱਤੇ। ਉੱਧਰੋਂ ਮਤਲਬ ਹੈ ਰਜਪੂਤਾਂ ਦਾ ਮੁੰਡਾ ਆਪਣੇ ਡੰਗਰ ਲੈ ਕੇ ਪਾਣੀ ਪਿਆਉਣ ਵਾਸਤੇ ਆ ਗਿਆ। ਉਹ ਕਹਿਣ ਲੱਗੀ, ਵੀਰਾ ਮੈਨੂੰ ਪਹਿਲੇ ਪਾਣੀ ਭਰ ਲੈਣ ਦੇ, ਸਾਡੇ ਪ੍ਰਾਹੁਣੇ ਆਏ ਹੋਏ ਆ। ਉਹ ਫਿਰ ਕਹਿਣ ਲੱਗਾ, ਨਹੀਂ ਪਹਿਲੇ ਮੈਂ ਤਾਂ ਆਪਣੇ ਢੱਗਿਆਂ ਨੂੰ ਪਾਣੀ ਪਿਆਉਣਾ ਆ। ਉੱਥੋਂ ਮਤਲਬ ਉਹਨਾਂ ਦੀ ਤਕਰਾਰ ਹੋ ਗਈ। ਉਹ ਫਿਰ ਕਹਿਣ ਲੱਗਾ ਮੁੰਡਾ, ਜੇ ਇੰਨੀ ਤੁਹਾਨੂੰ ਤਕਲੀਫ ਹੈ ਤਾਂ ਤੁਸੀਂ ਆਪਣਾ ਖੂਹ ਲਵਾ ਲਓ। ਉਹ ਕੁੜੀ ਨੇ ਆ ਕੇ ਆਪਣੇ ਵੜਕਿਆਂ ਨਾਲ ਗੱਲ ਕੀਤੀ, ਉਹਦੇ ਵੜਕੇ ਸਾਡੇ ਵੜਕਿਆਂ ਕੋਲ ਆ ਗਏ, ਕਿਉਂਕਿ ਸਾਡੇ ਜਿਹੜੇ ਵੜਕੇ ਸਨ ਇਹ ਜ਼ਰਾ ਸੌਖੇ ਸਨ, ਹੈ ਜੀ। ਐਕਚੁਅਲੀ ਢਡੌਰੀ ਜਿਹੜੀ ਸੀ ਇਹ 500 ਘਮਾਂ ਦਾ ਪਿੰਡ ਸੀ, ਔਰ ਇਹ 500 ਘਮਾਂ ਟੋਟਲ ਜਿਹੜਾ ਸੀ ਇਹ ਮੇਰੇ ਅਬਾਓ ਜਦਾਦ ਦਾ ਸੀ। ਇਹ ਫਿਰ ਜਿਸ ਇਹਨਾਂ ਦਾ ਹੋਇਆ ਤੇ ਇਹ ਰਾਤ ਨੂੰ ਪਰੇ ਹੋ ਗਈ। ਪਰੇ ਦੇ ਵਿੱਚ ਵੀ ਰਜਪੂਤਾਂ ਨੇ ਕਿਹਾ ਗੁੱਜਰਾਂ ਨੂੰ ਕਿ ਯਾਰ ਤੁਸੀਂ ਐਡੇ ਔਖੇ ਕਾਹਨੂੰ ਹੁੰਦੇ, ਤੁਸੀਂ ਜਾ ਕੇ ਆਪਣਾ ਖੂਹ ਲਵਾ ਲਓ ਜੇ ਇਹੀ ਤੁਹਾਨੂੰ ਤਕਲੀਫ ਹੈ। ਤੇ ਸਾਡੇ ਵੜਕਿਆਂ ਨੇ, ਬਜ਼ੁਰਗਾਂ ਨੇ ਫਿਰ ਕਿਹਾ ਵੀ ਨਹੀਂ ਚਲੋ ਜੀ। ਉਹਨੇ ਪਿੰਡ ਦੇ ਸੈਂਟਰ ਦੇ ਵਿੱਚ ਆਰਡਰ ਦੇ ਦਿੱਤਾ ਕਿ ਉੱਥੇ ਖੂਹ ਪੁੱਟੋ। ਉਹ ਸਾਰੇ ਗੁੱਜਰਾਂ ਨੇ ਉੱਥੇ ਖੂਹ ਪੁੱਟਾ। ਇਹ ਸਾਰੇ ਗੁੱਜਰ ਮਾਈਗ੍ਰੇਟ ਕਰਕੇ ਢਡੌਰੀ 'ਚ ਆ ਗਏ। ਠੀਕ, ਆਲਾ ਪਿੰਡ ਵਸਾ ਲਿਆ। ਇਹ ਇੱਕ ਨਸਲ ਤੇ ਚੱਲਦੀ ਰਹੀ। ਦੂਸਰੀ ਨਸਲ ਜਿਸ ਲਿਆਈ ਤਾਂ ਉਹਨਾਂ ਨੇ ਸੋਚਿਆ ਵੀ ਅੱਜ ਤੇ ਇਹਨਾਂ ਦੀਆਂ ਸਾਰੇ ਔਲਾਦ ਥੋੜ੍ਹੀ ਆ ਤੇ ਜ਼ਮੀਨਾਂ ਜਿਹੜੀਆਂ ਨੇ ਕੱਲ੍ਹ ਨੂੰ ਇਹਨਾਂ ਦੀਆਂ ਜਿਹੜੇ ਔਲਾਦਾਂ ਵਧੀਆਂ ਤੇ ਜ਼ਮੀਨਾਂ ਤੇ ਵੱਢੀਆਂ ਜਾਣੀਆਂ ਨੇ, ਤੇ ਹੁਣ ਇਹ ਮਜਬੂਰ ਨੇ ਇਹਨਾਂ ਕੋਲੋਂ ਹਕੂਕ ਮਲਕੀਅਤ ਲਵੋ ਤੁਸੀਂ ਜਾ ਕੇ। ਮੇਰੇ ਵਾਲਦ ਸਾਹਿਬ ਦੱਸਦੇ ਆ ਫਿਰ ਉਦੋਂ ਮੇਰਾ ਜਿਹੜਾ ਸਾਡਾ ਵੜਕਾ ਸੀ ਨਾ, ਉਹਨ ਫਿਰ ਮਤਲਬ ਜਾ ਕੇ ਅੰਗਰੇਜ਼ ਦਾ ਦੌਰ ਸੀ, ਉੱਥੇ ਜਾ ਕੇ ਉਹਨੇ ਬਿਆਨ ਦਿੱਤਾ ਸੀ ਕਿ ਜੈਸਾ ਮੈਂ ਮਾਲਕ ਵੈਸੇ ਹੀ ਇਹ ਲੋਕ ਮਾਲਕ। ਇਹਨਾਂ ਨੇ ਫਿਰ 1/3 ਹਿੱਸਾ ਜ਼ਮੀਨ ਰੱਖ ਕੇ 2/3 ਹਿੱਸਾ ਜ਼ਮੀਨ ਜਿਹੜੀ ਉੱਥੋਂ ਲੋਕ ਮਾਈਗ੍ਰੇਟ ਕਰਕੇ ਢਡੌਰੀ 'ਚ ਆਏ ਸੀ ਨਾ, ਉਹਨਾਂ ਨੂੰ ਦੇ ਦਿੱਤੀ ਇਹਨਾਂ ਨੇ 2/3 ਆਪ ਰੱਖ ਲਈ, 1/3 ਉਦੋਂ ਤੋਂ ਮਾਲੀਆ ਨਹੀਂ ਸੀ ਦਿੰਦਾ ਜਾਂਦਾ। ਇੱਕ ਵੱਡਾ ਪੈਸਾ ਹੁੰਦਾ ਸੀ, ਹਾਂਜੀ, ਉਹ ਮਾਲੀਆ ਹੁੰਦਾ ਸੀ। ਮਾਲੀਆ ਦਈਆ ਤੇ ਨਹੀਂ ਜਾਂਦਾ ਲੋਕਾਂ ਕੋਲੋਂ। ਇਹ ਸੂਰਤ ਹਾਲਾਤ ਸੀ। ਇਸ ਤਰ੍ਹਾਂ ਫਿਰ ਇਹ ਪਿੰਡ ਜਿਹੜਾ ਇੱਥੇ ਆਬਾਦ ਹੋ ਗਿਆ, ਹਾਂਜੀ। ਉਹ ਫਿਰ ਇਹ ਮਤਲਬ ਕਿ ਅੱਬਾ ਜੀ ਦੱਸਦੇ ਆ ਕਿ ਸਾਡਾ ਜਿਹੜਾ ਬਜ਼ੁਰਗ ਸੀ ਨਾ, ਉਹਦਾ ਐਡਾ ਵੱਡਾ ਅੰਗੂਠਾ ਸੀ। ਅਤੇ ਉਹ ਮੈਂ ਆਪ ਦੇਖਿਆ ਉਹ ਲੱਗਾ ਸੀ ਉਹ ਤਾਂ ਉਹਨਾਂ ਦੇ ਅੰਗਰੇਜ਼ ਦੇ ਰਿਕਾਰਡ ਦੇ ਉੱਤੇ, ਜੈਸਾ ਮੈਂ ਮਾਲਕ ਵੈਸੇ ਹੀ ਇਹ ਮਾਲਕ। ਇਹ ਉਹਦਾ ਬਿਆਨ ਸੀ। ਹਾਂਜੀ, ਸੁਨਹਿਰੀ ਬਿਆਨ ਦੇ ਗਏ ਜੀ। ਹਾਂ, ਬਸ ਉਹ ਸੁਨਹਿਰੀ ਬਿਆਨ ਦੇ ਗਿਆ। ਉਹ ਫਿਰ ਇਹ ਮਾਲਕ ਬਣ ਗਏ ਜੀ ਸਾਰੇ। ਇਹ ਸਾਰਾ ਹੀ ਪਿੰਡ ਸਾਡਾ ਜਿਹੜਾ ਸੀ ਇਹ ਗੁੱਜਰਾਂ ਦਾ ਪਿੰਡ ਸੀ। ਟੋਟਲ ਗੁੱਜਰ ਸਨ ਇੱਥੇ, ਜਾਂ ਚਮਾਰ ਸਨ ਜਿਹੜੇ ਸਾਡਾ ਕਾਰੋਬਾਰ ਕਰਦੇ ਸੀ, ਸਾਡੇ ਡੰਗਰ ਸ਼ੰਗਰ ਵਾਹੀਆਂ ਛਾਈਆਂ। ਇੱਕ ਸਿਰਫ ਹਿੰਦੂ ਸੀ। ਉਹ ਹਿੰਦੂ, ਉਹਦਾ ਮੈਨੂੰ ਨਾਂ ਨਹੀਂ ਹੁਣ ਯਾਦ। ਉਹ ਇੱਕ ਹਿੰਦੂ ਇੱਕ, ਲੇਕਿਨ ਉਹ ਸਾਡਾ ਲੋਹਾਰ ਸੀ। ਹਾਂਜੀ, ਉਹ ਨਾ ਉਹਦੀ ਕੋਈ ਸ਼ਾਦੀ ਸ਼ੁਦੀ ਹੋ ਗਈ, ਇਕੱਲਾ ਸੀ ਤਾਂ ਇੱਥੇ ਲੋਹਾਰ ਇਹਨਾਂ ਨੇ ਰੱਖਿਆ ਸੀ। ਜਿਹੜੇ ਆ ਧਰਮੀ ਜਿਹਨਾਂ ਦਾ ਤੁਸੀਂ ਨਾਂ ਲਿਆ, ਇਹਨਾਂ ਦੇ ਨਾਂ ਯਾਦ ਆ ਕਿਸੇ ਦੇ? ਕਿਹਨਾਂ ਦਾ? ਜਿਹੜੇ ਤੁਸੀਂ ਕਿਹਾ ਚਮਾਰ ਬਰਾਦਰੀ ਬੈਠੀ ਸੀਗੀ। ਚਮਾਰ ਬਰਾਦਰੀ ਮੈਨੂੰ ਹੁਣ ਨਾਂ ਨਹੀਂ। ਰੇਸ਼ਮ ਸੀ ਇੱਕ, ਰੇਸ਼ਮ ਜਿਹੜਾ ਸੀ ਉਹ ਸਾਡਾ ਚਮਾਰ ਸੀ, ਸਾਡੀ ਹਵੇਲੀ 'ਚੋਂ ਕੰਮ ਕਰਦਾ ਸੀ।
ਉਹਨੂੰ ਰੇਸ਼ਮ ਕਹਿੰਦੇ ਹੁੰਦੇ ਸੀ। ਹਾਂਜੀ, ਉਹਦਾ ਨਾਂ ਰੇਸ਼ਮ ਸੀ। ਦੂਸਰਾ ਸਾਡਾ ਜਿਹੜਾ ਵਟਕਾ ਸੀ ਨਾ, ਉਹਨੂੰ ਇਹ ਹੁੰਦਾ ਸੀ, ਉਹ ਕਹਿੰਦਾ ਕਿ ਮੇਰੀ ਹਵੇਲੀ 'ਚ ਨਾ ਕਿਸੇ ਦਾ ਜਵਾਈ ਨਾ ਆਵੇ। ਹੋ ਗਿਆ ਜੀ। ਉਹਨੂੰ ਅਨਾ ਕੋਈ ਇਸ ਤਰ੍ਹਾਂ ਦੀ, ਮੇਰੇ ਦਾਦਾ ਦਾ ਇੱਕੋ ਹੀ ਜਵਾਈ ਸੀ, ਔਰ ਉਹ ਮੇਰੀ ਦਾਦੀ ਦਾ ਜਿਹੜਾ ਉਹ ਜਵਾਈ, ਉਹ ਮੇਰੀ ਦਾਦੀ ਦਾ ਭਤੀਜਾ ਸੀ। ਅਤੇ ਉਹ ਜਦੋਂ ਵੀ ਕਿਤੇ ਆਉਂਦਾ ਸੀ ਪਿੰਡ, ਤੇ ਉਹ ਕਹਿੰਦਾ ਸੀ ਕਿ ਇਹਨੂੰ ਇੱਥੇ ਆਪਣੀ ਬੁੜੀ ਨੂੰ ਕਹਿੰਦਾ ਸੀ ਸਾਡੀ ਦਾਦੀ ਦਾ ਨਾਂ ਸੀ ਭੋਲੀ। ਹਾਂਜੀ, ਅਤੇ ਮੇਰੇ ਦਾਦੇ ਨੇ ਵੀ 3 ਵਿਆਹ ਕੀਤੇ ਸੀ। 2 ਸ਼ਾਦੀਆਂ 'ਚ ਔਲਾਦ ਨਹੀਂ ਸੀ, ਇੱਕੋ ਹੀ ਸਿਰਫ ਬੇਟੀ ਸੀ। ਫਿਰ ਉਹਨਾਂ ਨੇ ਤੀਸਰੀ ਸ਼ਾਦੀ ਕੀਤੀ ਸੀ। ਇਹ ਤੀਸਰੀ ਸ਼ਾਦੀ 'ਚੋਂ ਫਿਰ ਮੇਰੇ ਵਾਲਦ ਸਾਹਿਬ, ਇਹ 3 ਭਰਾ ਅਤੇ 1 ਭੈਣ ਸਨ। ਅਤੇ ਔਲਾਦ ਜਿਹੜੀ ਸੀ ਉਹ ਸਿਰਫ ਅੱਬੇ ਦੇ ਕੋਲ ਸੀ। ਅਸੀਂ ਵੀ 3 ਭਰਾ ਅਤੇ 1 ਭੈਣ ਸਾਂ ਜੀ। ਹਾਂ, ਇਹ ਸੀ ਸਾਡਾ। ਅਤੇ ਸਾਡੀ ਜਿਹੜੀ ਫੁੱਫੀ ਸੀ ਨਾ, ਉਹਦੇ ਔਲਾਦ ਕੋਈ ਨਹੀਂ ਸੀ। ਹਾਂ, ਇਹ ਸੀ ਸਾਰਾ। ਫਿਰ ਸਾਡੇ ਜਿਹੜੇ ਵਟਕੇ ਸਨ ਨਾ, ਉਹਨਾਂ ਨੇ ਫਿਰ ਆਪਣੀ ਭੈਣ ਲਿਆ ਕੇ ਆਪਣੇ ਪਿੰਡ 'ਚ ਉਹਨੂੰ ਵੀ ਵਸਾ ਲਿਆ ਸੀ। ਉਹਦੀ ਵੀ 1 ਬੇਟੀ ਅਤੇ 1 ਪੁੱਤ ਸੀਗੇ। ਬੇਟੀ ਦਾ ਨਾਂ ਉਮਰੀ ਸੀ ਅਤੇ ਪੁੱਤ ਦਾ ਨਾਂ ਰਹੀਮ ਸੀ। ਹਾਂ, ਇਹ ਸੀ। ਇਹ ਫਿਰ ਜਿਹੜੀ ਉਮਰੀ ਸੀ ਨਾ, ਫਿਰ ਚੌਧਰੀ ਖਰਾਇਤੀ ਜਿਹੜੇ ਇੱਕ ਉਸ ਵਕਤ ਮਤਲਬ ਹੈ ਆਨਰੇਰੀ ਮੈਜਿਸਟ੍ਰੇਟ ਅੰਗਰੇਜ਼ਾਂ ਦੇ ਦੌਰ 'ਚ ਰਹੇ ਨੇ, ਉਹਨਾਂ ਦੀ ਇਹ ਦੂਸਰੀ ਬੀਵੀ ਸੀ ਉਮਰੀ। ਉਸ ਖਰਾਇਤੀ ਨੂੰ ਮਤਲਬ ਹੈ ਕਿ ਅੰਗਰੇਜ਼ਾਂ ਨੇ 5 ਮਰਬੇ ਜ਼ਮੀਨ ਦਿੱਤੀ ਸੀ। ਗੰਡਾ ਸਿੰਘ ਵਾਲਾ ਚੱਕ ਹੈ ਗੋਜਰੇ ਦੇ ਕੋਲ, ਇੱਥੇ। ਹਾਂ, ਇੱਥੇ 10 ਮਰਬੇ ਦੀ ਇੱਕ ਹੀ ਮਤਲਬ ਹੈ ਆਬਾਦੀ, ਜਿਸ 'ਚ 5 ਮਰਬੇ ਚੌਧਰੀ ਫਤਿਹ ਮੁਹੰਮਦ ਦੇ ਸੀ, 5 ਮਰਬੇ ਭੂਆ ਉਮਰੀ ਦੇ ਸੀ। ਇੱਕੋ ਹੀ ਇਹਨਾਂ ਦਾ ਮਤਲਬ ਮੋਗਾ ਸੀ। ਉਹਦੇ ਵਿੱਚੋਂ ਮਤਲਬ ਇਹਨਾਂ ਦੀ ਪਾਣੀ, ਇਹਨਾਂ 10 ਮਰਬਿਆਂ ਨੂੰ ਪਾਣੀ ਲੱਗਦਾ ਸੀ। 7 ਦਿਨ ਉਹਨਾਂ ਨੂੰ, 7 ਦਿਨ ਉਹਨਾਂ ਨੂੰ, ਇਸ ਤਰ੍ਹਾਂ ਦਾ ਸਾਗ। ਉਮਰੀ ਦੇ ਵੀ ਔਲਾਦ ਕੋਈ ਨਹੀਂ ਸੀ, ਰਹੀਮ ਦੀ ਵੀ ਔਲਾਦ ਕੋਈ ਨਹੀਂ ਸੀ। ਉਸ ਵਕਤ ਫਿਰ ਰਹੀਮ ਨੇ ਇੰਡੀਆ ਦੇ ਵਿੱਚ ਬਹੁਤ ਬੜਾ ਘਰ ਬਣਾਇਆ, ਜਿਹੜਾ ਕਿ ਕਿਸਮ ਦਾ ਮਹੱਲ ਸੀ। ਇਹ ਫਿਰ ਜਿਸ ਵਕਤ ਪਿੰਡ ਢਡੋਰੀ ਦੇ ਵਿੱਚ ਹਾਂਜੀ। ਅਤੇ ਇਹ ਬੜਾ ਸੌਖਾ ਸਾਡਾ ਖਾਨਦਾਨ ਸੀ, ਅੱਲਾ ਦਾ ਕਰਮ ਸੀ। ਦਾਦਾ ਜੀ ਦੇ ਮਤਲਬ ਹੈ ਕਿ ਟਰਨੈਲੀ ਸੀ ਪਿੰਡ ਦੇ ਵਿੱਚ। ਹਾਂਜੀ, ਖੂੰਡਾ ਰੱਖਦਾ ਹੁੰਦਾ ਸੀ ਅਤੇ ਲਾਲ ਦਾੜੀ ਸੀ ਉਹਦੀ, ਅਤੇ ਲਾਲ ਹੀ ਪੱਟੇ ਸਨ ਉਸ 'ਤੇ। ਹਾਂਜੀ, ਇਹ ਅੱਛਾ। ਆਪਣੇ ਜਿਹੜੇ ਆਲੇ ਦੁਆਲੇ ਪਿੰਡ ਸੀ, ਉਹਨਾਂ ਦੇ ਵਿੱਚ ਸਿੱਖ ਮਤਲਬ ਰਹਿੰਦੇ ਹੋਣੇ ਆ, ਇਹ ਜਿਹੜਾ ਉਹਨਾਂ ਦਾ ਕੋਈ ਯਾਦ ਆ ਜੀ? ਹਰੀਪੁਰ ਪਿੰਡ ਜਿਹੜਾ ਸੀ ਉਹ ਵੀ ਸਿੱਖਾਂ ਦਾ ਸੀ। ਅਤੇ ਇਹ ਜਿਹੜਾ ਈਸ਼ਰਵਾਲ ਸੀ ਇਹ ਵੀ ਸਿੱਖਾਂ ਦਾ ਸੀ। ਜਲਪੋਤਾਂ ਅਤੇ ਇਹ ਜਿਹੜੇ ਮਹੱਦੀਪੁਰ, ਨਰੰਗਪੁਰ, ਇਹ ਮੁਸਲਮਾਨ ਸਨ ਜੀ। ਇਹ ਮੁਸਲਮਾਨ ਸਨ। ਅਤੇ ਬਾਕੀ ਇਹ ਪਿੰਡ ਸਨ ਜਿਹੜੇ ਸਿੱਖਾਂ ਦੇ ਸਨ, ਜਿਹੜੇ ਮੈਂ ਦੱਸ ਦਿੱਤਾ, ਜਿਹੜੇ ਮੈਨੂੰ ਯਾਦ ਹੈ। ਕਿਸੇ ਸਿੱਖ ਬਰਾਦਰੀ ਦੇ ਨਾਲ ਆਪਣੇ ਬਜ਼ੁਰਗਾਂ ਦਾ ਵਸੇਬ ਹੋਵੇ? ਹਾਂ, ਮੇਰੇ ਜਿਹੜੇ ਨਾਨਕੇ ਸਨ ਨਾ ਜੀ, ਇਹ ਚੁਗੇ ਹੋਏ ਹੁਸ਼ਿਆਰਪੁਰ ਦੇ ਸਨ। ਇਹਨਾਂ ਦੇ ਅੰਬਾਂ ਦੇ ਬਾਗ ਬਹੁਤ ਹੁੰਦੇ ਸੀ। ਹੁਸ਼ਿਆਰਪੁਰ ਤਾਂ ਫਿਰ ਦੁਆਬਾ ਜਿਹੜਾ ਅੰਬਾਂ ਦਾ ਸੀ। ਮੈਨੂੰ ਯਾਦ ਹੈ ਚੌਈ ਸਾਹਿਬ ਕਿ ਜਦੋਂ ਕਿਤੇ ਹਨੇਰੀ ਆਉਂਦੀ ਸੀ ਨਾ, ਅਤੇ ਅੰਬ ਇੱਦਾਂ ਡਿੱਗਦੇ ਸੀ ਕਿ ਚੁਗੇ ਨਹੀਂ ਸੀ ਜਾਂਦੇ। ਉਹ ਫੌੜਿਆਂ ਦੇ ਨਾਲ ਫਿਰ ਨਾ ਜੀ ਇਕੱਠੇ ਕਰਦੇ ਹੁੰਦੇ ਸੀ। ਇਹਨਾਂ ਦੇ ਨਾਲ ਸੀ ਸਿੱਖਾਂ ਦਾ ਇੱਕ ਘਰ, ਮੇਰੇ ਨਾਨਕਿਆਂ ਦੇ ਨਾਲ। ਉਹਨਾਂ ਦੀ ਵੀ ਕੋਈ ਜ਼ਮੀਨ, ਮੈਨੂੰ ਉਹਨਾਂ ਦਾ ਨਾਂ ਸ਼ਾਹ ਨਹੀਂ ਯਾਦ। ਮੇਰਾ ਖਿਆਲ ਗਾਲਬਨ ਗੁਰਬਚਨ ਸਿੰਘ ਸੀ ਉਹਦਾ ਨਾਂ, ਉਸ ਸਿੱਖ ਦਾ। ਹਾਂਜੀ, ਉਹਨਾਂ ਨਾਲ ਵਾਵੇ ਭਰਪਣ ਸੀਗਾ। ਬਹੁਤ ਬੜੀ ਦੋਸਤੀ ਸੀ, ਬੜੀ ਦੋਸਤੀ। ਮੈਂ ਉੱਠਣਾ ਬਹਿਣਾ, ਮਿਲਣਾ ਮਿਲਾਉਣਾ, ਖਾਣਾ ਪੀਣਾ ਸਾਰਾ। ਇੱਕ ਮਤਲਬ ਜਦੋਂ ਪੀਣ ਪਿਲਾਉਣ ਦਾ ਵੀ ਦੌਰ ਹੁੰਦਾ ਸੀ ਵੀ ਸਿੱਖਾਂ ਦੇ ਨਾਲ ਬਹਿ ਜਾਂਦੇ ਸੀ। ਹਾਂ, ਮੈਂ ਘੁੱਟ ਛੁੱਟ ਲਾ ਜਾਂਦੇ ਸੀ। ਇਹ ਗੁੱਜਰ ਵੈਸੇ ਵੀ ਮਤਲਬ ਤੁਹਾਨੂੰ ਪਤਾ ਹੀ ਆ ਇਸ ਪਾਸੇ ਸਾਰੇ ਹੀ ਬਸ ਇੱਦਾਂ ਹੀ ਆ ਜੀ। ਇਜਤਮਾਹੀ ਤੌਰ 'ਤੇ ਆਪਾਂ ਕਿਸੇ ਨੂੰ ਨਾ ਚੰਗਾ ਕਹਿ ਸਕਦੇ, ਨਾ ਬੁਰਾ ਕਹਿ ਸਕਦੇ। ਬਿਲਕੁਲ ਨਹੀਂ, ਲੇਕਿਨ ਦੋਸਤੀ ਬੜੀ ਸੀ, ਪਿਆਰ ਬੜਾ ਸੀ, ਪਿਆਰ ਚਾਰਾ ਬਹੁਤ। 47 ਤੋਂ ਪਹਿਲੇ ਜਿੰਨੇ ਵੀ ਅਸੀਂ ਲੋਕਾਂ ਦੇ ਇੰਟਰਵਿਊ ਕੀਤੇ ਆ, ਉਹਨਾਂ ਦੇ ਵਿੱਚ ਅਸੀਂ ਇਸ ਚੀਜ਼ ਨੂੰ ਬਹੁਤ ਉਜਾਗਰ ਕਰਨ ਦੀ ਕੋਸ਼ਿਸ਼ ਕਰੀਦੀ ਆ ਕਿ ਉਹ ਜਿਹੜਾ ਭਾਈਚਾਰਾ ਨਾ, ਉਹ ਸਾਡੀ ਨਵੀਂ ਨਸਲ ਨੂੰ ਉਹ ਪਤਾ ਲੱਗ ਸਕੇ ਕਿ ਕਿੰਨੇ ਪਿਆਰ ਨਾਲ ਲੋਕ ਰਹਿੰਦੇ ਸੀ। 47 ਦਾ ਟਾਈਮ ਆਇਆ ਸੀ, ਉਹ ਕੁਛ ਮਾੜੇ ਦਿਨ ਬਹੁਤ ਯਾਨੀ ਨੁਕਸਾਨ ਕਰ ਗਏ ਸਾਡਾ ਦੋਵਾਂ ਪੰਜਾਬਾਂ ਦਾ, ਲੇਕਿਨ ਉਸ ਤੋਂ ਪਹਿਲੇ ਵਸੇਬ ਬਹੁਤ ਅੱਛਾ ਸੀ। ਇੰਨਾ ਵਸੇਬ ਸੀ ਕਿ ਮਤਲਬ ਇਕੱਠੇ ਰਹਿਣਾ। ਜਦੋਂ ਉਜੜੇ ਆ ਨਾ ਜੀ ਜਿਹੜੇ ਸਿੱਖ, ਹੁਣ ਮਤਲਬ ਮੇਰੇ ਨਾਨਕਿਆਂ ਦੇ ਜਿਹੜੇ ਸਨ, ਨਾਨਕੇ ਮੇਰੇ ਜਿਹੜੇ, ਉਹਨਾਂ ਕੋਲ ਮਤਲਬ ਟੱਗੇ ਛੱਗੇ, ਗੱਡੇ ਛੱਡੇ, ਹੈਰ ਛਾ ਹੈ ਸੀ। ਕਿਉਂਕਿ ਹੁਸ਼ਿਆਰਪੁਰੋਂ ਅੰਬ ਲੱਦ ਕੇ ਤਾਂ ਉਹ ਜਲੰਧਰ ਲਿਆ ਕੇ ਮਤਲਬ ਪਹਾੜੇ ਤੋਂ ਇੱਥੇ ਲਿਆਉਂਦੇ ਹੁੰਦੇ ਸੀ ਅੰਬ। ਅਤੇ ਇਸ ਵਾਸਤੇ ਉਹ ਤਾਂ ਬਿਲਕੁਲ ਠੀਕ ਠਾਕ ਸਨ। ਜਦੋਂ ਉਜੜੇ ਨੇ ਤਾਂ ਉਹਨਾਂ ਨੇ ਆਪਣਾ ਸਾਰਾ ਖਾਣ ਪੀਣ ਦਾ ਸਮਾਨ ਵੀ, ਲੇਕਿਨ ਚੂੰਕਿ ਸਾਡੇ ਜਿਹੜੇ ਵਟਕੇ ਸੀ ਉਹ ਵਾਹੀ ਨਹੀਂ ਸੀ ਕਰਦੇ। ਸਾਡੇ ਜਿਹੜੇ ਸੀ ਉਹ ਚਮਾਰ ਹੀ ਜਿਹੜੇ ਸੀ ਨਾ, ਉਹ ਵਾਹੀ ਸ਼ਾਹੀ ਕਰਦੇ ਸੀ। ਇਹਨਾਂ ਨੇ ਇਸ ਵਾਸਤੇ ਇਹਨਾਂ ਕੋਲ ਸੇਪੀ ਦੇ ਬੰਦੇ ਰੱਖੇ ਸੀ, ਸੇਪੀ ਦੇ ਬੰਦੇ ਰੱਖੇ ਸੀਗੇ। ਅਤੇ ਲੇਕਿਨ ਜਦੋਂ ਉੱਠੇ ਸੀ ਤਾਂ ਹੁਸ਼ਿਆਰਪੁਰ ਵਾਲੇ ਸਾਡੇ ਮਾਮੇ ਦੱਸਦੇ ਆ ਕਿ ਉਹ ਰੋਂਦੇ ਸੀ। ਉਹਨਾਂ ਦੀਆਂ ਔਰਤਾਂ ਵੀ ਅਤੇ ਮਰਦ ਇਹਨਾਂ ਜੱਫੀਆਂ ਪਾ ਪਾ ਕੇ, ਚੀਖਾਂ ਮਾਰ ਮਾਰ ਕੇ ਮਤਲਬ ਰੋਂਦੇ ਸੀ ਕਿ ਲਓ ਜੀ ਹੁਣ ਅਸੀਂ ਵਿਛੜ ਚੱਲੇ ਹਾਂ।
ਪਤਾ ਨਹੀਂ ਦੁਬਾਰਾ ਮੁਲਾਕਾਤ ਹੋਣੀ ਹੈ ਕਿ ਨਹੀਂ ਹੋਣੀ। ਉਹਦੇ ਵਿੱਚ ਜੀ ਤੁਹਾਡਾ ਉਹਨਾਂ ਦੇ ਨਾਲ ਵਰਤਾਓ ਬਹੁਤ ਅੱਛਾ ਹੋਣਾ ਆ। ਮੈਂ ਅਸੀਂ ਲੋਕ ਬੜਾ ਉਧਰ ਹੀ ਸ਼ਾਦੀਆਂ ਵਿਆਹ ਸਾਰੇ ਇਕੱਠੇ ਹੁੰਦੇ ਸੀ, ਢੋਲ ਢਮੱਕੇ ਸਭ ਕੁਝ ਇਕੱਠੇ ਚੱਲਦਾ ਸੀ, ਸਾਰਾ ਹਿਸਾਬ ਤਾਂ। ਅੱਛਾ ਜੀ, ਸਕੂਲ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਸੀ, ਉਹ ਸਕੂਲ ਕਿਹੜੇ ਪਿੰਡ 'ਚ ਸੀਗਾ? ਉਹ ਈਸ਼ਰਵਾਲ ਦੇ ਵਿੱਚ ਸੀਗਾ ਜੀ। ਈਸ਼ਰਵਾਲ ਸਿੱਖਾਂ ਦਾ ਪਿੰਡ ਸੀ। ਅੱਛਾ, ਅਸੀਂ ਉੱਥੇ ਜਾਂਦੇ ਹੁੰਦੇ ਸੀ ਨਿੱਕੇ ਜਦੋਂ। ਆਪਣੇ ਉਸਤਾਦਾਂ ਦਾ ਕੀ ਨਾਂ ਸੀ ਉਹਦਾ? ਇੱਕ ਦਾ ਨਾਮ ਮੁਹੰਮਦ ਹੁਸੈਨ ਸੀ, ਉਹ ਮਹਦੀਪੁਰ ਦੇ ਸੀ, ਮੈਨੂੰ ਯਾਦ ਹੈ। ਮੁਹੰਮਦ ਮਹਦੀਪੁਰ, ਉਹ ਅੱਲਾ ਉਹਨਾਂ ਨੂੰ ਬਖਸ਼ੇ, ਚਾਕ ਖਾਂਦੇ ਹੁੰਦੇ ਸੀ। ਮਿੱਟੀ ਦੀ ਜਗ੍ਹਾ ਚਾਕ ਖਾ ਲੈਂਦੇ ਸੀ। ਚਾਕ ਖਾ ਲੈਂਦੇ ਸੀ ਉਹ। ਫੇਰ ਤਾਂ ਗਵਰਨਮੈਂਟ ਨੂੰ ਘਾਟਾ ਪਾ ਦਿੰਦੇ ਹੋਣੇ। ਪਰ ਨਹੀਂ ਪਤਾ ਨਹੀਂ, ਮੇਰਾ ਲਿਆ ਕਿ ਉਹਨਾਂ ਦਾ ਨਾਮ ਮੁਹੰਮਦ ਹੁਸੈਨ ਸੀ, ਰਾਈ ਸਨ ਤੇ ਮਹਦੀਪੁਰ ਦੇ ਸਨ। ਉਹ ਸਾਨੂੰ ਪੜ੍ਹਾਉਂਦੇ ਹੁੰਦੇ। ਕਲਾਸ ਫੈਲੋ ਆਪਣੇ ਕੋਈ ਉਹਨਾਂ ਦੇ ਨਾਂ ਯਾਦ? ਸਦੀਕ ਨੂੰ ਮੈਂ ਜਾਣਦਾ ਜੀ, ਉਹ ਮੇਰਾ ਕਲਾਸ ਫੈਲੋ ਸੀ। ਬਾਬੇ ਮੇਰੂ ਦਾ ਪੋਤਾ ਸੀ ਉਹ, ਤੇ ਬਾਬਾ ਮੇਰੂ ਦੀ ਵੀ ਸਾਡੇ ਬਰਾਬਰ ਹੀ ਜ਼ਮੀਨ ਸੀ। ਉਹ ਸਦੀਕ ਸੀ ਤੇ ਇੱਕ ਦਾ ਨਾਮ ਮੁਖਤਾਰ ਸੀ। ਇਹ ਅਸੀਂ ਇਕੱਠੇ ਪੜ੍ਹਨ ਜਾਂਦੇ ਹੁੰਦੇ। ਸਰਦਾਰਾਂ ਦਾ ਕੋਈ ਮੁੰਡਾ ਨਹੀਂ ਸੀ ਆਪਣੇ ਨਾਲ ਪੜ੍ਹਦਾ? ਨਹੀਂ, ਉਦੋਂ ਸਰਦਾਰਾਂ ਦੇ ਉੱਥੋਂ ਈਸ਼ਰਵਾਲ ਦੇ ਮੁੰਡੇ ਪੜ੍ਹਦੇ ਸੀ। ਉਹਨਾਂ ਨੇ ਕਿਸੇ ਦਾ ਮੈਨੂੰ ਇਸ ਲਈ ਨਾਂ ਨਹੀਂ ਯਾਦ, ਸੱਚੀ ਗੱਲ ਤੇ ਯਾਰ। ਅੱਛਾ, ਆਪਣੀਆਂ ਜੀ ਉੱਥੇ ਰਿਸ਼ਤੇਦਾਰੀਆਂ, ਇੱਕ ਤਾਂ ਤੁਹਾਡੇ ਨਾਨਕੇ ਦਾ ਹੁਸ਼ਿਆਰਪੁਰ ਹੋ ਗਏ, ਹਾਂਜੀ, ਤੇ ਬਾਕੀ ਹੋਰ ਕਿੱਥੇ ਕਿੱਥੇ ਰਿਸ਼ਤੇਦਾਰੀਆਂ ਸੀ? ਰਿਸ਼ਤੇਦਾਰ ਹੁਣ ਸਾਡੇ ਇੱਥੇ ਗੰਗਾਪੁਰ ਨੇ। ਉੱਥੇ ਸਾਡਾ ਇੱਥੇ ਸੀ ਨਾ, ਮਤਲਬ ਮੇਰੇ ਵਾਲਦ ਸਾਹਿਬ ਦੀ ਸ਼ਾਦੀ ਹੋਈ ਸੀ ਨਾ ਬਸੀ ਦੌਲਤ ਖਾਨ, ਉੱਥੇ ਉਹ ਜਰਪੋਤਾਂ 'ਚ ਵੀ ਚਾਚਾ ਮੇਰਾ ਉੱਥੇ ਵਿਆਹਿਆ ਸੀ। ਤੇ ਮੇਰਾ ਜਿਹੜਾ ਦੂਸਰਾ ਵੱਡਾ ਤਾਇਆ ਸੀ, ਉਹ ਕਾਦੀਆਂ ਵਾਲੀ ਉਧਰ ਸ਼ਾਦੀ, ਮੇਰੇ ਮਾਮਾ ਕਾਦੀਆਂ ਵਾਲੀ ਵਿਆਹਿਆ ਸੀ। ਕਾਦੀਆਂ ਵਾਲੀ ਪਿੰਡ ਸੀ ਜਲੰਧਰ ਦੇ ਕੋਲ ਨਜ਼ਦੀਕ ਕਰਕੇ, ਇਹਨਾਂ ਪਿੰਡਾਂ ਸੀ ਰਿਸ਼ਤੇਦਾਰੀਆਂ। ਹਾਂਜੀ, ਤੇ ਇਹ ਸੀ ਆਪਣੇ। ਫਿਰ ਭਾਈਚਾਰਾ ਤਾਂ ਉੱਥੇ ਬਹੁਤ ਦੇਖਣ ਨੂੰ ਮਿਲਦਾ ਹੋਣਾ ਸੀ, ਜਿੱਦਾਂ ਆਪਾਂ ਹੁਣ ਤਾਂ ਗੱਲਾਂ ਬਾਤਾਂ ਮੁੱਕ ਗਈਆਂ, ਜਦੋਂ ਵਿਆਹਾਂ ਸ਼ਾਦੀਆਂ ਦੇ ਲੋਕ ਇਕੱਠੇ ਇੱਕ ਦੂਜੇ ਨਾਲ ਮੰਜੇ ਬਿਸਤਰੇ ਇਕੱਠੇ ਕਰਨੇ। ਹੋਰ ਉਦੋਂ ਨਾ ਇਹ ਸੀ ਨਾ ਜੀ ਕਿ ਸ਼ਾਦੀ ਜਿਹੜੀ ਹੁੰਦੀ ਸੀ, ਜਿਸ ਘਰ ਸ਼ਾਦੀ ਹੁੰਦੀ ਸੀ ਉਹਨੂੰ ਤਾਂ ਫਿਕਰ ਹੀ ਨਹੀਂ ਸੀ ਹੁੰਦਾ। ਬਾਕੀ ਜਿਹੜੇ ਭਾਈਚਾਰੇ ਸੀ ਸਾਰੇ ਮੰਜੇ ਬਿਸਤਰੇ ਸਾਰੀਆਂ ਚੀਜ਼ਾਂ ਜਿਹੜੀਆਂ ਸੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਦਿੰਦਾ। ਸਾਡੇ ਪਿੰਡ ਜਿੱਥੇ ਮੇਰਾ ਦਾਦਾ ਸੀ ਨਾ, ਦਾਦੇ ਦੀ 4 ਕਨਾਲ ਦੀ ਹਵੇਲੀ ਸੀ। ਸਾਡਾ ਚੌਕੀਦਾਰ ਉਹ ਵੀ ਗੁੱਜਰ ਸੀ। ਗੁੱਜਰ ਜੋ ਚੌਕੀਦਾਰ ਦੀ ਬੇਟੀ ਬੜੀ ਖੂਬਸੂਰਤ ਸੀ, ਉਹਦਾ ਰਿਸ਼ਤਾ ਹੋ ਗਿਆ। ਇੱਕ ਅਬਦੁਲ ਹਕ ਨਾਮੀ ਸ਼ਖਸ ਸੀ, ਉਹ ਥਾਣੇਦਾਰ ਸੀ। ਅਬਦੁਲ ਹਕ ਨਾਮ ਕੁੜੀ ਸੋਹਣੀ ਸੀ, ਉਸ ਆਪਣੇ ਮੁੰਡੇ ਨਾਲ ਉਹਦੀ ਮੰਗਣੀ ਹੋ ਗਈ, ਵਿਆਹ। ਉਹ ਬੰਦਾ ਕਹਿਣ ਲੱਗਾ ਜਿਹੜਾ ਚੌਕੀਦਾਰ ਸੀ ਵੀ ਚੌਧਰੀ ਸਾਹਿਬ 5-7 ਬੰਦੇ ਲੈ ਆ ਤੇ ਮੇਰੀ ਕੁੜੀ ਦਾ ਤੁਸੀਂ ਮਤਲਬ ਲੈ ਜਾਇਓ ਸ਼ਾਦੀ ਕਰਕੇ, ਹਾਲਾਤ ਦੇ ਮੁਤਾਬਕ। ਉਹ ਚੂੰਕਿ ਥਾਣੇਦਾਰ ਸੀ, ਉਹ ਫਿੱਟਿਆ ਆਇਆ ਸੀ। ਉਸਨੇ ਘੋੜੇ ਤੇ ਮਤਲਬ ਅਰਥਾਂ ਤੇ ਗੱਡੇ ਤੇ ਘੋੜੀਆਂ, ਉਹ ਜਨਾਬ ਚੰਗੀ ਭਲੀ ਜੰਝ ਲੈ ਕੇ ਆ ਗਿਆ। ਜਿਸਲੇ ਜੰਝ ਲੈ ਗਏ ਤਾਂ ਉਹ ਚੌਕੀਦਾਰ ਜਿਹੜਾ ਵਿਚਾਰਾ ਪਰੇਸ਼ਾਨ ਹੋ ਗਿਆ, ਦੌੜਿਆ, ਉਹ ਮੇਰੇ ਦਾਦੇ ਕੋਲ ਆਇਆ। ਉਹਨੂੰ ਕਿਹਾ ਮੇਰੇ ਨਾਲ ਤੇ ਇਹਨੇ ਜ਼ਿਆਦਤੀ ਕੀਤੀ ਹੈ। ਉਹ ਮੇਰੇ ਦਾਦੇ ਨੇ ਉਹਨੂੰ ਬੁਲਾ ਲਿਆ। ਉਹਨੂੰ ਕਿਹਾ ਵੀ ਚੌਧਰੀ ਸਾਹਿਬ ਤੁਸੀਂ ਇਹ ਕਿਉਂ ਕੀਤਾ, ਜਦ ਤੁਹਾਨੂੰ ਪਤਾ ਵੀ ਤੁਹਾਡਾ ਰਿਸ਼ਤੇਦਾਰ ਗਰੀਬ ਹੈ। ਉਹ ਕਹਿਣ ਲੱਗਾ ਇਹ ਚੀਜ਼ ਤਾਂ ਗਰੀਬ ਹੈ ਤੇ ਪਿੰਡ ਵੀ ਤਾਂ ਵਸਦਾ ਹੀ ਹੈ ਨਾ। ਮੇਰਾ ਦਾਦਾ ਕਹਿਣ ਲੱਗਾ ਅੱਛਾ ਫਿਰ ਚੌਧਰੀ ਹੁਣ ਤੂੰ ਆਪਣੀ ਮਰਜ਼ੀ ਨਾਲ ਆਇਆ, ਹੁਣ ਜਾਏਗਾ ਤੂੰ ਮੇਰੀ ਮਰਜ਼ੀ ਨਾਲ, ਇਹ 'ਚ ਕੋਈ ਸ਼ੱਕ ਨਹੀਂ ਕਿ ਇਹ ਪਿੰਡ ਵਸਦਾ। ਫਿਰ ਮੇਰੇ ਦਾਦੇ ਨੇ ਨਾ ਆਪਣੇ ਪੁੱਤ ਭਤੀਜੇ ਪਵਾ ਕੇ ਜਿਹੜੇ ਇਰਦ ਗਿਰਦ ਹਿੰਦੂਆਂ ਦੀਆਂ ਦੁਕਾਨਾਂ ਸੀ ਨਾ ਜੀ, ਉੱਥੋਂ ਸਾਰਾ ਮਤਲਬ ਘਿਓ ਤੇ ਚੌਲ ਤੇ ਸ਼ੱਕਰ ਸਭ ਕੁਛ ਚੁਕਵਾ ਲਿਆ। ਚੁਮਾਰਾਂ ਨੂੰ ਆਰਡਰ ਦੇ ਦਿੱਤਾ ਕਿ ਪੱਠੇ ਵੱਢ ਕੇ ਡੰਗਰਾਂ ਨੂੰ ਪਾਈ ਜਾਓ। ਜਿਸੇ ਇੱਕ ਦਿਨ ਵੀ ਜੰਝ ਹੋਈ, ਦੂਸਰੇ ਦਿਨ ਵੀ ਜੰਝ ਰੱਖੀ, ਤੀਜੇ ਦਿਨ ਵੀ ਜੰਝ ਜਿਹੜੇ ਰੱਖੀ, ਤਾਂ ਫਿਰ ਉਹ ਜਿਹੜਾ ਮੁੰਡੇ ਦਾ ਪਿਓ ਸੀ ਨਾ ਲਾੜੇ ਦਾ, ਉਹ ਆ ਗਿਆ ਸਾਡੇ ਦਾਦੇ ਕੋਲ, ਕਹਿਣ ਲੱਗਾ ਚੌਧਰੀ ਸਾਹਿਬ ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਜਾਣਾ ਚਾਹੁੰਦੇ ਹਾਂ। ਮੇਰੇ ਦਾਦੇ ਨੇ ਅੱਗੇ ਕਿਹਾ ਸੀ ਵੀ ਨਹੀਂ ਚੌਧਰੀ ਸਾਹਿਬ ਹਾਲੇ ਤਾਂ ਇੱਕੋ ਹੀ ਘਰ ਦਾ ਨਹੀਂ ਰਾਸ਼ਨ ਮੁੱਕਾ, ਹਾਲੇ ਤਾਂ ਪੂਰਾ ਪਿੰਡ ਵਸਦਾ ਪਿਆ ਜੀ, ਤੁਸੀਂ ਸਾਨੂੰ ਉਹਦਾ ਨੱਕ ਫਿਰ ਇਸ ਤਰ੍ਹਾਂ ਵੱਢਿਆ। ਫਿਰ ਉਹ ਖੈਰ ਮਿੰਦਾਂ ਸ਼ਿੰਦਾਂ ਕਰਕੇ ਤਾਂ ਉਹ ਚਲਾ ਗਿਆ। ਇਹ ਇਹ ਹੁੰਦਾ ਸੀ ਕਿ ਮੇਰੇ ਦਾਦੇ ਦੀ ਇਹ ਰੀਤ ਔਰ ਰਿਵਾਜ਼ ਸੀ ਕਿ ਜਿਸ ਨੂੰ ਚੱਲਦਾ ਸੀ ਨਾ, ਮਸਾਂ ਘੋੜੀ 'ਤੇ ਬਹਿ ਜਾਣਾ ਅਤੇ ਤੁਰਨਾ ਅੱਗ, ਅਤੇ ਸਾਡੀ ਦਾਦੀ ਨੂੰ ਪੁੱਛਣਾ ਵੀ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਮੈਂ ਜਾਣਾ ਆ ਅਤੇ ਦੱਸ ਕਿਹੜੀ ਕੁੜੀ ਉੱਥੇ ਵਿਆਹੀ ਹੋਈ ਆ। ਫਿਰ ਉਸ ਨੇ ਦੱਸ ਦੇਣਾ ਦਾਦੀ ਨੇ ਫਲਾਣੇ ਦੀ ਕੁੜੀ ਉੱਥੇ ਵਿਆਹੀ ਹੈ। ਫਿਰ ਉਸ ਨੇ ਇੱਕ ਦੁਪੱਟਾ ਅਤੇ ਇੱਕ ਉਹ ਧਾਵਾਂ ਉਹ ਰੁਪਈਆ ਹੁੰਦਾ ਸੀ ਚਾਂਦੀ ਦਾ ਉਸ ਵਕਤ, ਇੱਕ ਦੁਪੱਟਾ ਅਤੇ 1 ਰੁਪਈਆ ਹਰ ਬੱਚੀ ਨੂੰ ਦੇ ਕੇ ਫਿਰ ਉਸ ਨੇ ਪਿੰਡਾਂ ਦੇ ਵਿੱਚੋਂ ਦੀ ਜਾਣਾ, ਧੀਆਂ ਧਿਆਣੇ ਨੂੰ ਮੰਨ ਕੇ ਜਾਣਾ ਔਰ ਉਹਨਾਂ ਦੇ ਸਿਰ 'ਤੇ ਦੁਪੱਟਾ ਦੇ ਕੇ ਪਿਆਰ ਦੇ ਕੇ ਫਿਰ ਅੱਗੇ ਟੁਰਨਾ। ਇਹ ਰੀਤ ਸੀ ਸਾਡੀ। ਅੱਛਾ ਜੀ, ਅਸੀਂ ਇਹ ਪੁਰਾਣੇ ਜਿਹੜੇ ਨਾ ਵਕਤ ਦੇ ਸਵਾਲ ਇਸ ਕਰਕੇ ਵੀ ਕਰੀਦੇ ਕਿ ਸਾਡੀ ਹੁਣ ਜਿਹੜੀ ਨਵੀਂ ਨਸਲ ਆ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਹੈਗਾ। ਹੁਣ ਤਾਂ ਜ਼ਮਾਨਾ ਹੀ ਬਦਲ ਗਿਆ ਨਾ ਜੀ, ਅਤੇ ਚਲੋ ਕਿਸੇ ਵਕਤ ਨੂੰ ਇਹ ਸਾਡੀਆਂ ਵੀਡੀਓ ਦੇਖ ਕੇ ਉਹ ਦੇਖਣਗੇ ਵੀ ਇੱਦਾਂ ਦਾ ਵੀ ਦੌਰ ਹੁੰਦਾ ਸੀਗਾ। ਹੁਣ ਤਾਂ ਵਿਆਹ ਸ਼ਾਦੀ 'ਤੇ ਲਿਫਾਫੇ ਚੱਲ ਪਏ ਆ, ਜੇਬ 'ਚ ਪਾ ਦਿੰਦੇ ਆ। ਸਾਡੇ ਥੋੜ੍ਹੇ ਜਿਹਾ ਪਿੱਛੇ ਚੱਲ ਜਾਓ, ਪਰਾਤ ਰੱਖ ਕੇ ਬਹਿ ਜਾਂਦੇ ਹੁੰਦੇ ਸੀ ਨੀਂਦਾਂ ਸਲਾਮੀ ਲੈਣ ਲਈ,
ਚੌਲ ਜੇ ਖਿਲਾ ਲੈਣੇ ਵਿੱਚ ਰੁਪਈਏ ਸੁੱਟ ਲੈਣੇ, ਫਿਰ ਹਰ ਬੰਦੇ ਨੇ ਆਪਣੇ ਆਪਣੇ 2-10 ਰੁਪਈਆਂ ਤੋਂ ਪਹੁੰਚਦਾ ਹਜ਼ਾਰਾਂ ਤੱਕ ਗੱਲ ਪਹੁੰਚ ਗਈ। ਉਸ ਵਕਤ ਤੁਹਾਡੇ ਕਿੱਦਾਂ ਭਾਜੀ ਪਾਉਂਦੇ ਹੁੰਦੇ ਸੀ? ਉਦੋਂ ਮੈਂ ਤਾਂ ਚੁੱਕ ਛੋਟਾ ਜਿਹਾ ਹੈ ਸੀ, ਤੇ ਉਦੋਂ ਇਸੇ ਤਰ੍ਹਾਂ ਸੀ ਵੀ ਨੇਂਦਰਾ ਦਿੰਦੇ ਹੁੰਦੇ ਸੀ, ਉਹਦਾ ਨਾਮ ਨੇਂਦਰਾ ਰੱਖਿਆ ਸੀ। ਉਹ ਵੈਸੇ ਹੀ ਮਤਲਬ ਹੈ ਕਿ ਕਿਸੇ ਨੇ ਪੈਸੇ ਉਹ ਜਿਹੜੇ ਉਹ ਦੇ ਛੱਡਦੇ ਸੀ। ਚਾਂਦੀ ਦਾ ਰੁਪਈਆ ਹੁੰਦਾ ਸੀ ਉਦੋਂ, ਆ ਨੋਟ ਨਹੀਂ ਸੀ ਹੁੰਦੇ, ਚਾਂਦੀ ਦੇ ਸੀ ਢਾਵੇਂ ਜਿਹੇ, ਉਹ ਮਤਲਬ ਚਾਂਦੀ ਦਾ। ਅਸੀਂ ਇਹ ਵੀ ਸੁਣਿਆ ਕਿ ਉਸ ਵਕਤ ਲੋਕ ਜਿਹੜੇ ਨਾ ਵਿਆਹ ਕਰਨ, ਜਿਹਦੇ ਘਰ ਵਿਆਹ ਹੋਣਾ, ਉਹਨੂੰ ਕਿਸੇ ਨੇ ਬੱਕਰਾ ਭੇਜ ਦੇਣਾ, ਕਿਸੇ ਨੇ ਬੋਰੀ ਆਟੇ ਦੀ ਜਾਂ ਦਾਣੇ ਦੀ ਭੇਜ ਦੇਣੀ, ਜਾਂ ਕਿਸੇ ਨੇ ਘੇ ਭੇਜ ਦਿੱਤਾ, ਬਾਲਟੀਆਂ ਦੀਆਂ ਬਾਲਟੀਆਂ ਦੁੱਧ ਭਰ ਕੇ ਜਾਣਾ ਜਿਹਦੇ ਘਰ ਵਿਆਹ ਹੋਣਾ। ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਸੀ। ਦੁੱਧ ਜਿਸ ਘਰ ਵਿਆਹ ਹੁੰਦਾ ਸੀ ਉਹ ਸਾਰਾ ਪਿੰਡ ਉਸ ਘਰ ਨੂੰ ਦੁੱਧ ਦਿੰਦਾ ਹੁੰਦਾ, ਬਿਲਕੁਲ ਦਿੰਦੇ, ਬਾਲਟੀਆਂ ਦਿੰਦੇ ਹੁੰਦੇ ਸੀ। ਔਰ ਉਹ ਜਿਹੜਾ ਮੈਂ ਤੁਹਾਨੂੰ ਦੱਸਿਆ ਨਾ ਵੀ ਘਰ ਵਿਆਹ ਤਾਂ ਇੱਕ ਘਰ 'ਚ ਹੋਣਾ, ਅਤੇ ਸਾਰੇ ਪਿੰਡ ਨੇ ਆਪਣੇ ਕੋਠੇ ਲਿਪਣੇ, ਸਾਰੇ ਫਿਰ ਰਾਤ ਨੂੰ ਜਿਹੜੇ ਮਤਲਬ ਜੰਝ ਆਈ ਹੋਣੀ ਪ੍ਰਾਹੁਣੇ ਸਾਰੇ ਮੁਖਤਲਿਫ ਘਰਾਂ ਦੇ ਵਿੱਚ ਚਲੇ ਜਾਣੇ, ਉਧਰ ਭੇਜ ਦਿਓ ਸਾਰਾ ਸਾਰਾ। ਉਦੋਂ ਮਸਲਾ ਹੀ ਕੋਈ ਨਹੀਂ ਸੀ ਹੁੰਦਾ, ਕਿਉਂਕਿ ਰਿਸ਼ਤੇਦਾਰੀਆਂ ਹੁੰਦੀਆਂ ਸੀ ਇਕੱਠੀਆਂ। ਬਹੁਤ ਸੌਖਾ ਸੀ, ਬਹੁਤ ਸੌਖਾ, ਬਹੁਤ ਸੌਖਾ ਸੀ। ਸ਼ਰਮ ਹਯਾ ਨਹੀਂ ਸੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਮਿਸਾਲ ਸੁਣਾਉਂਦਾ। ਇੱਕ ਦਿਨ ਮੇਰੇ ਦਾਦਾ ਜੀ ਹਵੇਲੀ 'ਚ ਬੈਠੇ ਸੀ, ਜੋ ਖੂਹ ਉਹਨਾਂ ਦੇ ਸਾਹਮਣੇ ਸੀ, ਅਤੇ ਕੁੜੀਆਂ ਲੜ ਪਈਆਂ ਆਪਸ ਵਿੱਚ ਹੀ। ਤਾਂ ਬੁੜਾ ਉੱਠ ਕੇ ਖੂੰਡਾ ਫੜ ਕੇ ਨਾ ਖੂਹ 'ਤੇ ਚਲਾ ਗਿਆ, ਕਹਿੰਦਾ ਮੈਨੂੰ ਹੁਣ ਪਤਾ ਲੱਗ ਗਿਆ ਤੁਸੀਂ ਹੁਣ ਖਸਮਾਂ 'ਤੇ ਆਈ ਹੈ, ਮੈਂ ਤੁਹਾਡੇ ਭੈਣ ਚੋਂ ਤੁਹਾਡੇ ਮਾਪਿਆਂ ਨੂੰ ਬੁਲਾਉਣਾ, ਉਹਨੂੰ ਕਹਿੰਦੇ ਇਹਨਾਂ ਨੂੰ ਵਿਆਹੋ। ਉਹਨਾਂ ਨੇ ਜਾ ਕੇ ਘਰ ਸ਼ਿਕਾਇਤ ਕਰ ਦਿੱਤੀ ਬੁੜੇ ਦੀ। ਉਹ ਸਾਰਿਆਂ ਨੇ ਕਿਹਾ ਵੀ ਬੁੜੇ ਨੇ ਸਹੀ ਗੱਲ ਕੀਤਾ, ਤੁਸੀਂ ਬੁੜੇ ਦੇ ਸਾਹਮਣੇ ਲੜੀਆਂ ਤੇ ਕਿਉਂ ਲੜੀਆਂ? ਤੁਹਾਨੂੰ ਨਹੀਂ ਸੀ ਪਤਾ ਵੀ ਉਹ ਵਟਕਾ ਹੈ ਤੇ ਬਜ਼ੁਰਗ ਹੈ, ਤੁਹਾਡੀ ਜੁਰਤ ਕਿਵੇਂ ਹੋਈ ਉਹਦੇ ਸਾਹਮਣੇ? ਇਸ ਤਰ੍ਹਾਂ ਦਾ ਸ਼ਰਮ ਹੋਇਆ ਬਹੁਤ। ਹਾਲ ਹੀ ਕੋਈ ਨਹੀਂ ਜੀ, ਹੁਣ ਤਾਂ ਕਹਿਣ ਲੱਗਿਆ ਡਰ ਲੱਗਦਾ ਵੀ ਮੇਰੇ ਤੇ ਪਤਾ ਨਹੀਂ ਜਵਾਬੀ ਕਾਰਵਾਈ ਕੀ ਹੋ ਜਾਵੇ। ਬਿਲਕੁਲ ਉਦੋਂ ਇਹ ਨਹੀਂ ਸੀ। ਉਦੋਂ ਸਾਰੇ ਮੈਂ ਕਹਿੰਦਾ ਜੀ ਕਿ ਮੇਰੇ ਵਾਲਦ ਸਾਹਿਬ ਦੱਸਦੇ ਆ ਕਿ ਅਸੀਂ ਜਵਾਨ ਹੁੰਦੇ ਸੀ ਅਤੇ ਰਾਤ ਨੂੰ ਕੁੜੀਆਂ ਮੁੰਡੇ ਅਸੀਂ ਇਕੱਠੇ ਖੇਲਦੇ ਹੁੰਦੇ ਸੀ, ਔਰ ਇਸ ਕਿਸਮ ਦਾ ਕੋਈ ਸ਼ੱਕੋ ਸ਼ੁਬਾ ਹੁੰਦਾ ਹੀ ਨਹੀਂ ਸੀ ਸਾਡੇ ਪਿੰਡ 'ਚ। ਮੈਂ ਜਿੱਥੇ ਤੱਕ ਮੈਨੂੰ 10 ਸਾਲ ਦਾ ਸੀ, ਮੈਂ ਕਦੀ ਨਹੀਂ ਸੀ ਸੁਣਿਆ ਕਿ ਇਸ ਕਿਸਮ ਦਾ ਕੋਈ ਮਾਮਲਾ ਹੋਵੇ, ਕਿਸੇ ਦਾ ਮੁਆਸ਼ਕਾ ਜਾਂ ਇਸ਼ਕ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹਰ ਇੱਕ ਦੀ ਧੀ, ਹਰ ਇੱਕ ਦੀ ਭੈਣ ਬਸ ਸਾਂਝੀ ਹੁੰਦੀ ਸੀ। ਔਰ ਇੱਕ ਇਹ ਹੁੰਦਾ ਸੀ ਕਿ ਨੋਹਾਂ ਜਿਹੜੀਆਂ ਆਈਆਂ ਹੁੰਦੀਆਂ ਸੀ ਉਹ ਝੁੰਡ ਬੜਾ ਕੱਢਦੀਆਂ ਹੁੰਦੀਆਂ ਸੀ ਆਪਣੇ ਬਜ਼ੁਰਗਾਂ ਤੋਂ। ਹਾਂਜੀ, ਹੁਣ ਤਾਂ ਮਤਲਬ ਹੈ ਕਿ ਹਾਂ ਹੁਣ ਨਹੀਂ ਕੱਢਦੀਆਂ ਜੀ, ਹੁਣ ਤਾਂ ਜੀ ਦੁਪੱਟਾ ਵੀ ਜਿਹੜਾ ਮੋਢੇ 'ਤੇ ਸੁੱਟ ਲੈਣੀ ਆ, ਇਸ ਤਰ੍ਹਾਂ ਦਾ ਜ਼ਮਾਨਾ ਬਦਲ ਗਿਆ ਹੁਣ। ਇਹ ਹੈ ਸੂਰਤ ਹਾਲਾਤ। ਬੜੀ ਉਦੋਂ ਪਿਆਰ ਮੁਹੱਬਤ ਦੀਆਂ ਖੇਡਾਂ ਹੁੰਦੀਆਂ ਸੀਗੀਆਂ ਜੀ, ਇੱਕ ਦੂਜੇ ਦੇ ਨਾਲ ਗਮੀ ਖੁਸ਼ੀ ਸਾਂਝੀ ਹੁੰਦੀ ਸੀ, ਜੁੱਤੀ ਕੱਪੜੇ ਦੀ ਸਾਂਝ ਹੁੰਦੀ ਸੀਗੀ। ਮੇਰੇ ਦੇਖਣ ਦੀਆਂ ਗੱਲਾਂ ਜੀ, ਸਾਫਾ ਲੈ ਜਾਣਾ ਮੰਗ ਕੇ, ਕੁੜਤਾ ਲੈ ਜਾਣਾ, ਜੁੱਤੀ ਲੈ ਜਾਣੀ, ਚਾਦਰ ਲੈ ਜਾਣੀ, ਜਿਹਨੂੰ ਪੂਰੀ ਹੋਣੀ ਉਹਨੂੰ ਲੈ ਜਾਣੀ। ਕੱਚੇ ਘਰ ਹੁੰਦੇ ਸੀ ਲੋਕਾਂ ਦੇ ਬਹੁਤੇ, ਤਾਂ ਕੋਈ ਬੇੜਲਾ ਟਾਮਾ ਹੁੰਦਾ ਜਿਹਦੇ ਪੱਕੇ ਹੁੰਦੇ ਸੀ, ਤਾਂ ਮਹੱਲੇ ਦੇ ਵਿੱਚ ਸਾਰੀਆਂ ਔਰਤਾਂ ਨੇ ਰਲ ਮਿਲ ਕੇ ਪੋਚਾ ਲਪਾਈ ਕਰ ਲੈਣੀ। ਸਾਂਝਾਂ ਬਹੁਤ ਜ਼ਿਆਦਾ ਸੀ। ਹਾਂਜੀ, ਉਹ ਕੱਚੇ ਜ਼ਿਆਦਾ ਹੁੰਦੇ ਸੀ, ਪੱਕਾ ਤਾਂ ਕੋਈ ਟਾਵਾਂ ਘਰ ਹੁੰਦਾ ਸੀ। 2-4 ਘਰ ਸਨ, ਜਿਵੇਂ ਮੈਂ ਦੱਸੀ ਵੀ ਤਾਇਆ ਰਹੀਮ ਸੀ ਸਾਡਾ, ਬਹੁਤ ਬੜਾ ਘਰ ਬਣਾਇਆ ਸੀ। ਔਰ ਉਸ ਵਕਤ ਉਸ ਜਲੰਧਰ ਦੇ ਵਿੱਚੋਂ ਇੱਟਾਂ ਮੰਗਵਾਈਆਂ ਸਨ ਉਸ ਬੰਦੇ ਨੇ। ਹਾਂਜੀ, ਜਲੰਧਰ ਦੇ ਵਿੱਚੋਂ ਬਹੁਤ ਬੜਾ ਘਰ ਸੀ, ਬਹੁਤ ਬੜਾ ਘਰ ਸੀ, ਔਰ ਪਿੰਡ ਦੇ ਸੈਂਟਰ ਦੇ ਵਿੱਚ ਸੀ। ਅਤੇ ਉਦੋਂ ਜਦੋਂ ਉਜਾੜੇ ਪੈਣ ਦਾ ਰੌਲਾ ਪਿਆ ਸੀ ਨਾ, ਉਦੋਂ ਫਿਰ ਔਰਤਾਂ, ਸਾਰੇ ਪਿੰਡ ਦੀਆਂ ਔਰਤਾਂ ਦੇ ਬੱਚੇ ਤਾਇਆ ਰਹੀਮ ਦੇ ਘਰ ਹੀ ਚਲੇ ਜਾਂਦੇ ਹੁੰਦੇ ਸੀ, ਅਤੇ ਮਰਦ ਜਿਹੜੇ ਹੁੰਦੇ ਸੀ ਫਿਰ ਰਾਤ ਬਾਹਰ ਪਹਿਰਾ ਦਿੰਦੇ ਹੁੰਦੇ ਸੀਗੇ। ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ। ਲੇਕਿਨ ਜ਼ਿਆਦਾਤਰ ਪਿੰਡ ਕੱਚਾ ਹੀ ਹੁੰਦਾ ਸੀ, ਔਰ ਸਾਰੇ ਰਲ ਮਿਲ ਕੇ ਨਾ ਲਿਪ ਲੁੱਪ ਦਿੰਦੇ ਹੁੰਦੇ ਸੀਗੇ ਉਹ। ਹਾਂਜੀ, ਹੋਰ ਕੋਈ ਉੱਥੋਂ ਦੀ ਜਿਹੜੀ ਭਾਈਚਾਰੇ ਨਾਲ ਰਿਲੇਟਡ ਗੱਲਬਾਤ ਉਹ ਸਾਡੇ ਨਾਲ ਸਾਂਝੀ ਕਰੋ। ਭਾਈਚਾਰੇ ਨੇ ਇਹ ਹੈ ਜਿਹੜਾ ਕੋਈ ਮਰ ਖੱਪ ਜਾਂਦਾ ਸੀ ਉਹ ਸਾਰੇ ਇਕੱਠੇ ਹੋ ਜਾਂਦੇ ਹੁੰਦੇ ਸੀਗੇ। ਸ਼ਾਦੀ ਹੋਣੀ ਤੇ ਮਤਲਬ ਸਾਰਾ ਪਿੰਡ ਨੇ, ਇੱਕ ਘਰ ਦੀ ਸ਼ਾਦੀ ਹੋਣੀ, ਪਿੰਡ ਸਾਰਾ ਉਹ 'ਚ ਸ਼ਾਮਲ ਹੁੰਦਾ ਸੀ। ਇਹ ਸਾਰਾ ਹਿਸਾਬ ਕਿਤਾਬ ਸੀ। ਉਦੋਂ ਸ਼ਾਦੀਆਂ ਵਿਆਹਾਂ ਦੇ ਉੱਤੇ ਰੁੱਸੇ ਜਿਹੜੇ ਆ ਉਹਨਾਂ ਨੂੰ ਮਨਾਉਂਦੇ ਹੁੰਦੇ ਸੀ। ਉਹ ਮਨਾਉਣ ਲਈ ਵੀ ਇੱਕ ਸਪੈਸ਼ਲ ਬੰਦੇ ਨੇ ਆਉਣਾ, ਵੀ ਉਹ ਫਲਾਨਾ ਆਉਣਾ, ਫੇਰ ਗੱਲ ਜਿਹੜੀ ਹੈ ਸਾਹਿਬ ਨੇ ਆਉਣਾ, ਸਹੀ ਸਾਹਿਬ ਦੀ ਗੱਲ ਨਹੀਂ ਟਾਲਣ। ਬਿਲਕੁਲ, ਕੋਈ ਵੱਡਾ ਆਦਮੀ ਜਿਹੜਾ ਸੀ ਨਾ, ਜਿਹੜਾ ਬਜ਼ੁਰਗ ਹੁੰਦਾ ਸੀ, ਜਿਹੜਾ ਮਤਲਬ ਇੱਕ ਗੱਲ ਸੀ ਉੱਥੇ ਕਿ ਜਿਹੜੇ ਉਮਰਾਂ ਦੇ ਰਸੀਦਾ ਲੋਕ ਸਨ ਉਹਨਾਂ ਦੀ ਇੱਜ਼ਤ ਬੜੀ ਸੀ। ਉਹਨਾਂ ਨੂੰ ਨਾ ਬਲਕਿ ਤੁਸੀਂ ਕੋਈ ਨਿਆਣਾ ਆਪਸ ਵਿੱਚ ਹੀ ਗਲੀਆਂ ਦੇ ਵਿੱਚ ਲੜਦਾ ਹੋਵੇ ਤਾਂ ਕੋਈ ਸਿਆਣਾ ਉੱਥੋਂ ਦੀ ਲੰਘੇ ਤਾਂ ਥੱਪੜ ਛੱਪੜ ਮਾਰ ਲਵੇ ਨਿਆਣਿਆਂ ਨੂੰ, ਅਤੇ ਕੋਈ ਮਾਇੰਡ ਨਹੀਂ ਸੀ ਕਰਦਾ। ਉਹ ਕਹਿੰਦੇ ਚੰਗਾ ਕੀਤਾ ਤੁਹਾਨੂੰ, ਤੁਸੀਂ ਕਿਸੇ ਗੱਲ ਤੋਂ ਹੀ ਮਾਰਿਆ ਹੋਣਾ, ਕਿਸੇ ਗੱਲ ਤੋਂ, ਜੇ ਕਿਸੇ ਗੱਲ ਤੋਂ ਤੁਸੀਂ ਕਿਉਂ ਲੜ ਰਹੇ ਸੀ, ਤੁਹਾਨੂੰ ਸ਼ਰਮ ਨਹੀਂ ਆਈ? ਤੁਹਾਡਾ ਉੱਥੋਂ ਦੀ ਗੁਜ਼ਰ ਰਿਹਾ ਸੀ, ਤੁਸੀਂ ਦੇਖ ਲੈਂਦੇ, ਤੁਸੀਂ ਹਟ ਜਾਂਦੇ। ਇਹ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਸੀ। ਬੜੇ ਬਜ਼ੁਰਗਾਂ ਦਾ ਬੜਾ ਇਹਤਰਾਮ ਸੀ। ਹੁਣ ਮੇਰਾ ਦਾਦਾ ਉਮਰ ਸਭ ਤੋਂ ਬੜਾ ਸੀ,
ਜ਼ਮੀਨ ਵੀ ਉਹਦੀ ਜ਼ਿਆਦਾ ਸੀ। ਸਾਰਾ ਪਿੰਡ ਉਹਨੂੰ ਮਤਲਬ ਉਹਦੇ ਇੱਜ਼ਤ ਕਰਦਾ ਸੀ, ਸਾਰਾ ਪਿੰਡ ਇੱਜ਼ਤ ਕਰਦਾ ਸੀ। ਹਾਂਜੀ, ਸਾਰੇ ਫੈਸਲੇ ਹੋਣੇ ਇਕੱਠੇ ਹੋਣੇ। ਤਕੀਆ ਹੁੰਦਾ ਸੀ ਸਾਡੇ ਪਿੰਡ। ਦੁਪਹਿਰੇ ਹਾਲ ਛਾਲ ਛੱਡ ਕੇ ਪੱਠੇ ਪੁੱਠੇ ਪਾ ਕੇ ਡੰਗਰਾਂ ਨੂੰ ਪਾਣੀ ਛਾਣੀ ਪਿਲਾ ਕੇ ਅਤੇ ਮੰਜੀਆਂ ਚੁੱਕ ਕੇ ਹੁੱਕੇ ਲੈ ਕੇ ਤਾਂ ਤਕੀਏ ਦੇ ਵਿੱਚ ਆ ਜਾਂਦੇ ਹੁੰਦੇ ਸੀ। ਉੱਥੇ ਫਿਰ ਸਾਰਿਆਂ ਨੇ ਸਾਰਾ ਦਿਨ ਮਤਲਬ ਬੈਠਣਾ, ਗੱਪ ਛੱਪ ਲਾਉਣੀ, ਤਾਸ਼ਾਂ ਖੇਡਣੀਆਂ, ਹੀਰ ਪੜ੍ਹਨੀ, ਅੱਡਾ ਖੱਡਾ ਖੇਡਣਾ। ਹੀਰ ਬਹੁਤ ਪੜ੍ਹਦੇ ਸੀ ਮੇਰੇ ਵਾਲਦ ਸਾਹਿਬ। ਇਹ ਯੂਸਫ ਅਲੈਹਿਸਲਾਮ ਦੀ ਕਿਤਾਬ ਸੀ ਹਸਨੁਲ ਕਸਸ, ਉਹ ਬੜੀ ਪੜ੍ਹਦੇ। ਲੋਕ ਇਹਨਾਂ ਕੋਲੋਂ ਬਹੁਤ ਸੁਣਦੇ ਹੁੰਦੇ ਸੀ, ਕਿਉਂਕਿ ਇਹ ਪੜ੍ਹੇ ਲਿਖੇ ਇਹ ਸੀ ਪਿੰਡ ਦੇ ਵਿੱਚ। ਇੱਕ ਇਹ ਸੀ ਅਤੇ ਇੱਕ ਮੇਰਾ ਚਾਚਾ ਸੀ। ਸ਼ਾਮ ਨੂੰ ਇੱਕ ਦੂਜੇ ਦੇ ਘਰਾਂ 'ਚ ਵੀ ਚੱਲ ਜਾਂਦੇ, ਖੂਰਾ ਮਾਰ ਕੇ ਰਾਜਾ ਮਾਰਨਾ, ਨਾਲੀਆਂ ਟੋਲੇ ਟੋਲੇ ਠੀਕ ਕਰ ਲੈਣੇ ਬੁੜੀਆਂ ਨੇ ਬਿਲਕੁਲ। ਜਿਹੜੀਆਂ ਨੋਹਾਂ ਹੁੰਦੀਆਂ ਸੀ ਉਹਨਾਂ ਤੋਂ ਬਿਲਕੁਲ ਝੁੰਡ ਕੱਢਦੀਆਂ ਸੀ। ਉਹ ਕਦੀ ਵੀ ਜੇਠ ਦੇ ਸਾਹਮਣੇ ਨੰਗੇ ਮਤਲਬ ਮੂੰਹ ਨਹੀਂ ਸੀ ਆਉਂਦੀਆਂ ਹਮੇਸ਼ਾ। ਅਤੇ ਇਹ ਹਿਸਾਬ ਕਿਤਾਬ ਹੁੰਦਾ ਸੀ। ਪ੍ਰਾਹੁਣਚਾਰੀ ਵੀ ਉਦੋਂ ਤਾਂ ਬਹੁਤ ਲੰਬੀ ਹੁੰਦੀ ਸੀ। ਜਿਹੜੇ ਮਰਜ਼ੀ ਘਰ ਚਲੇ ਜਾਓ ਉਦੋਂ ਮਤਲਬ ਬੂਹਾ ਖੜਕਾਓ ਅਤੇ ਅੰਦਰ ਚਲੇ ਜਾਓ। ਪ੍ਰਾਹੁਣਾ ਜਿਹੜਾ ਸੀ ਉਹ ਤਾਂ ਕਈ ਦਿਨ ਰਹਿੰਦਾ ਹੁੰਦਾ ਸੀ। ਉਹਦੇ ਵਰਜਮੀਆਂ ਉਹਨੂੰ ਰੋਟੀਆਂ ਲੋਕੀ ਖਵਾਉਂਦੇ ਹੁੰਦੇ ਸੀ ਕਿ ਫਲਾਣੇ ਪਿੰਡੋਂ ਆਇਆ ਆ ਅਤੇ ਇਹਨੂੰ ਮਤਲਬ ਕਦੀ ਉਹਦੇ ਘਰ, ਕਦੀ ਉਹਦੇ ਘਰ, ਕਦੀ ਚਾਚੇ ਦੇ, ਕਦੀ ਤਾਏ ਦੇ, ਕਦੀ ਮਾਸੀ ਦੇ, ਕਦੀ ਫੁੱਫੀ ਦੇ, ਇਸ ਤਰ੍ਹਾਂ ਚੱਲਦਾ ਰਹਿੰਦੇ ਸੀ। ਹੁਣ ਦਾ ਤਾਂ ਉਦੋਂ ਦਾ ਤਾਂ ਮੁਕਾਬਲਾ ਹੀ ਕੋਈ ਨਹੀਂ। ਅੱਛਾ, ਤੁਸੀਂ ਵੀ 10 ਸਾਲ ਦੀ ਉਮਰ ਦੇ ਵਿੱਚ ਉੱਥੇ ਕਿਸੇ ਪ੍ਰਾਹੁਣਚਾਰੀ ਕੀਤੀ ਹੈ, ਕਿਤੇ ਗਏ ਹੋ? ਮੈਂ ਮਤਲਬ ਪ੍ਰਾਹੁਣਚਾਰੀ ਜਾਂਦਾ ਰਿਹਾ ਨਾ ਜੀ। ਮੈਂ ਇੱਕ ਵਾਰੀ ਆਪਣੀ ਫੁੱਫੀ ਦੇ ਪਿੰਡ ਗਿਆ ਸੀ, ਕਾਦੀਆਂ ਵਾਲੀ ਪਿੰਡ ਹੈ। ਮੇਰੀ ਫੁੱਫੀ ਦੀ ਔਲਾਦ ਕੋਈ ਨਹੀਂ ਸੀ ਅਤੇ ਉਹ ਮੈਨੂੰ ਲੈ ਗਏ ਸੀ। ਮੈਂ ਉੱਥੇ ਰਿਹਾ ਸੀ ਅਤੇ ਉੱਥੇ ਇੱਕ ਕੁੜੀ ਦੇ ਨਾਲ ਮੇਰੀ ਲੜਾਈ ਹੋ ਗਈ। ਮੇਰੀ ਫੁੱਫੀ ਨੇ ਮੈਨੂੰ ਚੰਗੀਆਂ ਲਾਈਆਂ, ਟਕਾਇਆ, ਕੁੱਟਿਆ ਬੜਾ। ਉਹ ਕਿਹੜੀ ਗੱਲ ਹੋ ਗਈ ਸੀ ਲੜਾਈ ਬਾ ਕੁੜੀ ਸੀ ਉਹ, ਮੈਂ ਉਹਦੇ ਗਲ ਪੈ ਗਿਆ। ਮੈਂ ਨਿੱਕਾ ਜਿਹਾ ਹੀ ਹੁੰਦਾ ਸੀ ਉਦੋਂ, ਅਤੇ ਉਦੋਂ ਹਾਲੇ ਮੈਂ ਸਕੂਲੇ ਨਹੀਂ ਸੀ ਮੈਂ ਪੜ੍ਹਦਾ। ਅਤੇ ਫੁੱਫੀ ਮੈਨੂੰ ਲੈ ਗਈ ਸੀ। ਆਪਣੀ ਫੁੱਫੀ ਦੀ ਔਲਾਦ ਕੋਈ ਨਹੀਂ ਸੀ। ਉਹ ਕੁੜੀ ਨੇ ਮੈਨੂੰ ਛੇੜਿਆ, ਮੈਂ ਉਹਦੇ ਐਵੇਂ ਲੜ ਪਿਆ ਉਹਦੇ ਨਾਲ। ਹਟਣ ਉਹ ਮੈਨੂੰ ਛਡਾਉਂਦੀ ਰਹੀ, ਮੈਂ ਛੱਡਾਂ ਨਾ। ਉਹਨੂੰ ਫਿਰ ਚੰਗਾ ਮੈਨੂੰ ਠੋਕਿਆ, ਕੁੱਟ ਕੱਟ ਕੇ। ਤਾਂ ਫਿਰ ਆਪ ਵੀ ਰੋਣ ਲੱਗ ਪਈ। ਮੈਨੂੰ ਚੁੱਕ ਲਿਆ, ਚੁੱਕ ਕੇ ਤਾਂ ਫਿਰ ਮੈਨੂੰ ਗੁੜ ਦਿੱਤਾ। ਗੁੜ ਲੈ ਕੇ ਤਾਂ ਫਿਰਦੀ ਰਹੀ ਕਦੇ। ਅੱਛਾ, ਧੀ ਧਿਆਣੀ ਕੋ ਆਪਣੇ ਮਾਪਿਆਂ ਦੇ ਜਾਂਦੀ ਹੁੰਦੀ ਸੀ ਤਾਂ ਉਹਨੂੰ ਪੂਰਾ ਮਹੱਲੇ ਨੇ ਵਿਦਾ ਕਰਨਾ ਜਦੋਂ ਉਹਨੇ ਜਾਣਾ ਆਖਰੀ, ਤੇ ਆਪਣੇ ਆਪਣੇ ਆਨਾ ਦਵਾਨੀ ਲਿਆ ਕੇ ਨਿਆਣੇ ਦੀ ਮੁੱਠ 'ਚ ਦੇਈ ਜਾਣੇ ਵੀ ਆ ਵੀ। ਉਹ ਕਹਿਣਾ ਨਹੀਂ ਲੈਣੇ, ਨਹੀਂ ਲੈਣੇ, ਕਹਿਣਾ ਨਹੀਂ ਹੱਕ ਬਣਦਾ, ਉਹਦਾ ਭਾਂਡਾ। ਉਹ ਸਾਰੇ ਪਿੰਡ ਦੀ ਪ੍ਰਾਹੁਣੀ ਹੁੰਦੀ ਸੀ। ਧੀ ਜਿਹੜੀ ਹੁੰਦੀ ਸੀ ਸਾਰੇ ਪਿੰਡ ਦੀ ਪ੍ਰਾਹੁਣੀ। ਸਾਰੇ ਪਿੰਡ ਦੀਆਂ ਔਰਤਾਂ ਨੇ ਉਹਨੂੰ ਮਤਲਬ ਸੀ ਆਫ ਕਰਨਾ, ਉਸ ਨੂੰ ਕਹਿਣਾ ਅੱਜ ਜਾ ਰਹੀ ਹੈ ਸਰ। ਧੀ ਜਿਉਂ ਸੀ ਨੇ, ਰੋਂਦੀ ਨੇ ਨਿਕਲਣਾ, ਰੋਂਦੀ ਜਾਂ ਨਿਕਲ, ਬਿਲਕੁਲ ਰੋਂਦੀ ਸੀ ਹੁੰਦਾ। ਹਾਂਜੀ, ਨਾਲੇ ਉਹ ਮੁੰਡਾ ਜਿਹੜਾ ਲੈਣ ਆਇਆ ਹੁੰਦਾ ਸੀ ਨਾ, ਉਹਦਾ ਲਾੜਾ ਲੈਣ, ਅਮੂਮਨ ਵੈਸੇ ਲਾੜੇ ਘੱਟ ਹੀ ਆਉਂਦੇ ਸੀ, ਬੜਕੇ ਆਉਂਦੇ। ਸਹੁਰਾ ਆ ਗਿਆ, ਜੇਠ ਆ ਗਿਆ, ਜਾਂ ਕੋਈ ਮਤਲਬ ਉਹਦੀ ਨਨਾਣ ਆ ਗਈ, ਜਾਂ ਸੱਸ ਆ ਗਈ, ਅਮੂਮਨ ਇਹ ਹੁੰਦਾ ਸੀ। ਹਾਂਜੀ, ਅਤੇ ਅੱਲਾ ਵਿਆਹ ਤੋਂ ਬਾਅਦ 2-2 ਸਾਲ ਦਾ ਮਕਲਾਵਾ ਹੀ ਨਹੀਂ ਸੀ ਹੁੰਦਾ। ਹਾਂਜੀ, 2-2 ਸਾਲ ਇੰਤਜ਼ਾਰ ਕਰਨਾ ਪੈਂਦਾ ਸੀ। ਇਹ ਸਾਰਾ ਸਿਲਸਿਲਾ ਸੀ। ਹਾਂ, ਨਾਲੇ ਜ਼ਿਆਦਾਤਰ ਉਦੋਂ ਜਿਹੜੇ ਆ ਨਾ ਖੱਦਰ ਦੇ ਕੱਪੜੇ ਹੁੰਦੇ ਸੀ। ਲੋਕਾਂ ਨੇ ਮਤਲਬ ਮੋਰਾ ਕੀਨ ਅਤੇ ਇਹ ਉਹ ਇਸ ਤਰ੍ਹਾਂ ਦੇ ਕੋਈ ਇਹ ਫੈਸ਼ਨ ਨਹੀਂ ਸੀ ਹੁੰਦੇ। ਹਾਂ, ਇਹ ਨਹੀਂ ਸੀ ਹੁੰਦੇ ਉਦੋਂ ਤਾਂ। ਵਿਆਹ ਵੀ ਸੌਖੇ ਹੁੰਦੇ ਸੀ, ਕੋਈ ਐਡਾ ਜਹੇਜ਼ ਵਾਲਾ ਵੀ ਕੰਮ ਲੰਬਾ ਚੌੜਾ ਨਹੀਂ ਸੀ। ਨਹੀਂ, ਕੋਈ ਨਹੀਂ ਸੀ ਹੁੰਦਾ। ਇੱਕ ਮਤਲਬ ਇੱਕ ਹੁੰਦਾ ਸੀ, ਮੇਰੀ ਵਾਲਦਾ ਦਾ ਜਿਹੜਾ ਜਹੇਜ਼ ਸੀ, ਇੱਕ ਵੱਡਾ ਸਾਰਾ ਮਤਲਬ ਲੱਕੜੀ ਦਾ ਸੰਦੂਕ ਸੀਗਾ। ਉਹ ਉਹਨੂੰ ਕੀ ਕਹਿੰਦੇ ਹੁੰਦੇ ਸੀ, ਅਲਮਾਰੀ ਜਿਹੀ ਕੀ ਲੱਕੜ ਦੀ ਬਣੀ ਹੋਈ ਸੀ। ਅਤੇ ਇੱਕ ਬੈੱਡ ਸੀ ਬਗੈਰ ਸਰਾਣਿਆਂ ਤੋਂ। ਅਤੇ ਕੋਈ ਐਡਾ ਨਹੀਂ ਸੀ, ਕੁਰਸੀਆਂ ਮੇਜ਼ ਇਹ ਉਹ ਸਾਰਾ ਬੁਣੇ ਹੋਏ ਬੈੱਡ, ਨੁਆਰ ਨਾਲ ਬੁਣੇ ਹੁੰਦੇ ਸੀਗੇ। ਕੁਰਸੀਆਂ ਦੇ ਸੂਫੇ ਦਾ ਇਹ ਉਹ ਸਾ ਇੱਦਾਂ ਦਾ ਸਿਲਸਿਲਾ ਕੋਈ ਨਹੀਂ ਸੀ, ਉਹ ਨਹੀਂ ਸੀ ਹੁੰਦਾ। ਹਾਂਜੀ, ਇਹ ਹਾਲ ਹੈ। ਉਦੋਂ ਤਾਂ ਜੇ ਕਿਸੇ ਨੇ ਕੋਈ ਨਾਲ ਮਤਲਬ ਦੇ ਦਿੱਤੀ, ਕੋਈ ਫਾਲਤੂ ਚੀਜ਼ ਦੇ ਦਿੱਤੀ, ਜਿੱਦਾਂ ਮੱਝ ਦੇ ਦਿੰਦੇ ਹੁੰਦੇ ਸੀਗੇ, ਤਾਂ ਉਹ ਬੜੀ ਵੱਡੀ ਆਲੇ ਦੁਆਲੇ ਗੱਲ ਬਣ ਜਾਂਦੀ। ਮੱਝ ਦੇ ਦਿੰਦੇ ਸੀ, ਗਾਂ ਦੇ ਦਿੰਦੇ ਹੁੰਦੇ ਸੀ। ਹਾਂਜੀ, ਕਈ ਜਗ੍ਹਾ 'ਤੇ ਜਿਹੜਾ ਵੱਡਾ ਚੌਧਰੀ ਹੁੰਦਾ ਸੀ ਉਹ ਘੋੜੀ ਵੀ ਦੇ ਦਿੰਦਾ ਹੁੰਦਾ ਸੀ, ਘੋੜੀ ਵੀ ਦੇ ਦਿੰਦਾ। ਉਹਦੀ ਤਾਂ ਫਿਰ ਬਹੁਤ ਹੀ ਬੱਲੇ ਬੱਲੇ ਹੋ ਜਾਂਦੀ, ਬੱਲੇ ਹੋ ਜਾਂਦੀ ਸੀ। ਬਿਲਕੁਲ ਸਹੀ ਆ। ਹਾਂਜੀ। ਅੱਛਾ ਜੀ, ਉਸ ਵਕਤ ਤਾਂ ਪੜ੍ਹੇ ਲਿਖਿਆਂ ਦੀ ਤਾਦਾਦ ਵੀ ਇੰਨੀ ਜ਼ਿਆਦਾ ਨਹੀਂ ਸੀ। ਖਤ ਪੱਤਰ ਆਉਂਦਾ ਹੁੰਦਾ ਸੀ, ਉਹ ਜਿਸ ਬੰਦੇ ਨੂੰ ਪੜ੍ਹਨਾ ਆਉਂਦਾ ਸੀ ਫਿਰ ਉਹਦੀ ਤਾਂ ਬੜੀ ਵੈਲਿਊ ਹੁੰਦੀ ਹੋਣੀ। ਟੌਰੇ ਹੁੰਦੀ ਸੀ ਕਿ ਅੱਬਾ ਜੀ ਅਗਰ ਪਿੰਡੋਂ ਬਾਹਰ ਗਏ ਹੋਏ ਆ ਨਾ ਅਤੇ ਕਿਸੇ ਦਾ ਖਤ ਆ ਗਿਆ ਤਾਂ ਉਹ ਸੰਭਾਲ ਕੇ ਉਹਨਾਂ ਨੇ ਰੱਖ ਲੈਣਾ। ਇਹ ਫਿਰ ਜਦੋਂ ਇਹਨਾਂ ਨੇ ਪਿੰਡ 'ਚ ਆਉਣਾ ਬਾਹਰੋਂ, ਫਿਰ ਉਹਨਾਂ ਨੇ ਖਤ ਲੈ ਕੇ ਇਹਨਾਂ ਕੋਲ ਆਉਣਾ, ਇਹਨਾਂ ਨੇ ਫਿਰ ਪੜ੍ਹ ਕੇ ਉਹਨਾਂ ਨੂੰ ਸੁਣਾਉਣਾ। ਤਾਂ ਜੇ ਕਿਸੇ ਦੇ ਘਰ ਤਾਰ ਆ ਜਾਂਦੀ ਸੀ ਤਾਂ ਬਗੈਰ ਪੜ੍ਹੇ ਰੋਣਾ ਧੋਣਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਜਨਾਬ ਰੋਣਾ ਧੋਣਾ ਪਤਾ ਨਹੀਂ, ਹਾਲਾਂਕਿ ਭਾਵੇਂ ਉਹ ਵਿਆਹ ਦੀ ਤਾਰ ਹੋਵੇ। ਅਸੀਂ ਡਾਕਖਾਨੇ 'ਚ ਚਲ ਜਾਣਾ ਜੀ, ਸਾਡੇ ਪਿੰਡ ਡਾਕਖਾਨਾ ਆਉਂਦਾ ਸੀ, ਬੜੀਆਂ ਸ਼ਰਾਰਤਾਂ ਕਰੀਦੀਆਂ ਉੱਥੇ।
ਖਤ ਦੇਖਦਾ ਦੇਖਦਾ ਜਾਣ ਕੇ ਨੁੱਕਰ ਪਾੜ ਦੇਣੀ ਹਾਂ ਤੇ ਉਹ ਕੀਰਨੇ ਪੈਣ ਲੱਗ ਪੈਣੇ ਘਰ ਪੜਦੇ ਸਾਰੇ ਨਾ ਕੋਈ ਖੋਲ੍ਹਣ ਮਰ ਤੋਂ ਗਿਆ ਪਹਿਲੇ ਹੀ। ਹਾਂ ਮਰ ਗਿਆ ਕੋਈ ਇਸ ਤਰ੍ਹਾਂ ਦਾ ਹਿਸਾਬ ਸੀ। ਪਰ ਸਾਦਗੀ ਬਹੁਤ ਸੀ, ਬਹੁਤ ਸਾਦਗੀ ਸੀ, ਬਹੁਤ ਸਾਦਗੀ ਸੀ। ਹਾਂਜੀ ਤੇ ਇਹ ਸੂਰਤ ਹਾਲਾਤ ਸੀ। ਲੇਕਿਨ ਰਿਸ਼ਤਿਆਂ ਦੀ ਕਦਰ ਬੜੀ ਸੀ, ਕਦਰ ਬੜੀ ਸੀ ਰਿਸ਼ਤਿਆਂ ਦੀ। ਔਰ ਖਾਸ ਕਰ ਆਹ ਜਿਹੜੀਆਂ ਧੀਆਂ ਧਿਆਣੀਆਂ ਨੇ ਨਾ, ਇਹਨਾਂ ਨੂੰ ਲੋਕ ਬੜਾ ਮੰਨਦੇ ਸੀ, ਬੜਾ ਮੰਨਦੇ ਸੀ ਉਦੋਂ। ਇਹ ਹੈ ਸੂਰਤ ਹਾਲ। ਇਹ ਮਤਲਬ ਇਸ ਤਰ੍ਹਾਂ ਬੱਚੀਆਂ ਵੀ ਇਹਤਰਾਮ ਕਰਦੀਆਂ ਸੀ ਆਪਣੇ ਬਜ਼ੁਰਗਾਂ ਦੀਆਂ। ਇਹ ਸੀ। ਤੁਸੀਂ ਸੁਣੀਆਂ ਜੀ ਗੱਲਾਂ ਬਾਤਾਂ ਇਹ ਸੀਗੀਆਂ ਵਸੇਬ ਦੀਆਂ ਗੱਲਾਂ, ਜਦੋਂ ਕਿ ਪੁਰਾਣੇ ਟਾਈਮ ਦੇ ਵਿੱਚ ਰਹਿੰਦੇ ਰਹੇ ਸੀਗੇ, ਕਿੱਦਾਂ ਇੱਕ ਦੂਜੇ ਨਾਲ ਪਿਆਰ ਮੁਹੱਬਤ ਤੇ ਸਾਂਝ ਹੁੰਦੀ ਸੀਗੀ। ਇਹ ਸਾਰੀਆਂ ਚੀਜ਼ਾਂ ਦੱਸਣ ਦਾ ਮਤਲਬ, ਇਹਨਾਂ ਦਾ ਮਕਸਦ ਇਹ ਹੀ ਆ ਕਿ ਕਿਉਂਕਿ ਨਵੀਂ ਨਸਲ ਨੂੰ ਤਾਂ ਇਹ ਸੁਣ ਕੇ ਦੇਖ ਕੇ ਬੜਾ ਅਜੀਬ ਜਿਹਾ ਲੱਗਦਾ ਹੋਣਾ ਵੀ ਉਹ ਦੌਰ ਵੀ ਹੈਗਾ ਸੀ ਜਦੋਂ ਇਦਾਂ ਦੇ ਲੋਕ ਇੱਕ ਦੂਸਰੇ ਨਾਲ ਪਿਆਰ ਮੁਹੱਬਤ, ਕਿਉਂ ਖੁਦਗਰਜ਼ੀ ਦਾ ਦੌਰ ਬਹੁਤ ਆ ਗਿਆ, ਬਹੁਤ ਤੇਜ਼ੀ ਦਾ ਦੌਰ ਆ ਗਿਆ। ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਅਸੀਂ ਸਾਹਮਣੇ ਲੈ ਕੇ ਆਉਣ ਦੀ ਕੋਸ਼ਿਸ਼ ਕਰੀਦੀ ਹੈ, ਜਿਹਦੇ ਨਾਲ ਸਾਂਝ ਪਿਆਰ ਮੁਹੱਬਤ ਜਿਹੜਾ ਨਾ ਉਹ ਪ੍ਰਵਾਨ ਚੜ੍ਹੇ। ਅਤੇ ਅਸੀਂ ਅਗਲੇ ਪਾਰਟ ਦੇ ਵਿੱਚ ਇਹਨਾਂ ਦੀ ਜਿਹੜੀ ਪਾਰਟੀਸ਼ਨ ਵਿਛੋੜਾ ਜਦੋਂ ਇਹ ਉੱਠ ਕੇ ਆਏ ਉਹ ਤੁਹਾਡੇ ਨਾਲ ਡਿਸਕਸ ਕਰਾਂਗੇ ਜੀ। ਇਜਾਜ਼ਤ ਦਿਓ ਜੀ, ਰੱਬ ਰਾਖਾ।